जान लग्या फिर मैं आख्या मैं सेवियां पे बनाती सा। अच्छा। मैं है मेरे को तोहफा लाई गया बस नानके आई हूँ तू आह नहीं नहीं को नहीं मैं को नहीं गल खाओ ना याद करो मुसलमान दी हाँ जी। सिख दोतरी। हाँ जी भैन जी सत श्री अकाल जी, की हाल जे? ठीक जे? तबीयत ठीक है माशाअल्लाह, अल्लाह दा एहसान अल्हम्दुलिल्लाह। भाजी साडे हीरा ने ये किस तरह ਤੁਹਾਡੇ ਭੈਣ ਜੀ ਤੁਹਾਡਾ ਨਾਮ? ਮੇਰਾ ਨਾਮ ਹੈ ਨਰਿੰਦਰਜੀਤ। ਨਰਿੰਦਰ ਜੀ। ਤੁਹਾਡੇ ਪਿਤਾ ਜੀ ਦਾ? ਵਰਿਆਮ ਸਿੰਘ। ਮੇਰੇ ਪਾਪਾ ਜੀ ਦੀ ਗੋਦ 'ਚ ਉੱਠੀ ਉਹ ਨਾਰੋਵਾਲ ਬੋਲਦੇ ਨੇ। ਹਾਂ ਬਿਲਕੁਲ ਉੱਠੀਆਂ ਹੈਗਾ। ਮੰਮੀ ਦੇ ਸੀ ਜਿਵੇਂ। ਤੁਹਾਡੇ ਅੰਮੀ ਚੀਮੇ ਸਨ? ਜੀ ਜੀ ਉਹ ਭੋਪਾਲ ਵਾਲੇ ਦੇ ਨੇ। ਹਾਂਜੀ। ਅੱਛਾ ਉਹ ਵਾਲਦਾ ਭੋਪਾਲ ਵਾਲੇ ਦਾ ਸਨ। ਤੁਹਾਡੇ ਨਾਨਾ ਜੀ ਦਾ ਨਾਮ ਕੀ ਸੀ ਜੀ? ਨਿਹਾਲ ਚੰਦ। ਨਿਹਾਲ ਚੰਦ। ਪਰ ਅੰਮੀ ਮੇਰੇ ਤੇ ਹਮੇਸ਼ਾ ਜਦੋਂ ਅਸੀਂ ਛੋਟੇ ਸਾਂ ਅਸੀਂ ਭੋਪਾਲ ਵਾਲੇ ਦੀਆਂ ਗੱਲਾਂ ਸੁਣਦੇ ਪੈਦਾ ਹੋਏ ਆ। ਉਦੋਂ ਸੁਣਦੀਆਂ ਗੱਲਾਂ ਸੁਣਦੇ ਵੱਡੇ ਹੋਏ ਆ। ਫਿਰ ਅਸੀਂ ਇੱਥੇ ਯੂਕੇ ਵਿੱਚ ਆ ਗਏ ਸੀ। ਉਸ ਦਿਨ ਕੁਝ ਠੀਕ ਨਹੀਂ ਸੀ ਹੈਗਾ। ਫਿਰ ਵੀ ਸਾਡੇ ਵਾਸਤੇ ਵਕਤ ਕੱਢਿਆ। ਆਪਣੇ ਨੈਫੀ ਨੂੰ ਫੋਨ ਕੀਤਾ, ਸਾਨੂੰ ਲੈ ਕੇ ਗਏ, ਗਲੀਆਂ ਵਿੱਚ ਲੈ ਕੇ ਗਏ ਜਿੱਥੇ ਸਾਡੇ ਘਰ ਸਾਰੇ ਦਿਖਾਏ। ਸਾਡਾ ਜਿਹੜਾ ਘਰ ਸੀ ਉਹ ਵੀ ਜਿਨ੍ਹਾਂ ਦੇ ਜਿਹੜੇ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਕਿਹਾ ਵੀ ਨਾ ਘਰ ਵੇਖਣਾ। ਉਹਨਾਂ ਵੀ ਕੋਈ ਮਤਲਬ ਬੜੇ ਆਰਾਮ ਨਾਲ ਸਾਨੂੰ ਆਪਣੇ ਘਰ ਆਉਣ ਦਿੱਤਾ ਵੀ ਆ ਜਾਓ ਤੁਸੀਂ ਦੇਖ ਲਓ। ਉੱਪਰ ਚੁਬਾਰੇ ਤੇ ਗਏ, ਅੱਗਾ ਪਿੱਛਾ ਦੇਖਿਆ ਸਾਰਾ। ਬੜੀ ਮਨ ਨੂੰ ਸ਼ਾਂਤੀ ਮਿਲੀ ਤੇ ਬੜੀ ਹੀ ਮਦਦ ਮਿਲੀ। ਬੜੇ ਮਤਲਬ ਅਸੀਂ ਲੱਕੀ ਰਹੇ ਆ ਕਿ ਸਾਨੂੰ ਇੰਨੀ ਇਨਫੋਰਮੇਸ਼ਨ ਮਿਲੀ ਹੈ ਤੇ ਇੰਨਾ ਪਿਆਰ ਮਿਲਿਆ ਰੱਖੋ। ਤੇ ਖਾਲਾ ਜੀ ਨਾਲ ਲੱਗਿਆ ਮੈਨੂੰ ਸੇਵੀਆਂ ਦਿੱਤੀਆਂ। ਮੈਂ ਜੀ ਸੇਵੀਆਂ ਦੀ ਵੀ ਗੱਲ ਕਰ ਲੈਨੇ ਭੈਣ ਜੀ, ਸੇਵੀਆਂ ਦੀ ਵੀ ਕਰ ਲੈਨੇ ਗੱਲ। ਅਜੇ ਤੁਹਾਡੀਆਂ ਆਵਾਜ਼ਾਂ ਤੁਹਾਡੀਆਂ ਮੁਹੱਬਤ ਦੀਆਂ ਗੱਲਾਂ ਜਿਹੜੀਆਂ ਨੇ ਇਹ ਅਸੀਂ ਭੋਪਾਲ ਵਾਲਿਆਂ ਨੂੰ ਕਿ ਪੂਰੀ ਦੁਨੀਆ ਨੂੰ ਸੁਣਾਉਣੀਆਂ ਨੇ। ਖਾਲਾ ਜੀ ਜਿਹੜੇ ਨੇ ਉਹਨਾਂ ਨੇ ਬੜਾ ਅੱਛੇ ਅਲਫਾਜ਼ 'ਚ ਤਜ਼ਕਰਾ ਕੀਤਾ। ਕੀ ਜਾਦੂ ਕੀਤਾ ਤੁਸੀਂ ਉਹਨਾਂ 'ਤੇ? ਮੈਂ ਕੋਈ ਨਹੀਂ ਕੀਤਾ ਤੇ ਜਾਦੂ ਮੇਰਾ ਨਹੀਂ, ਜਾਦੂ ਉਹਨਾਂ ਦਾ ਹੈਗਾ। ਉਹਨਾਂ ਦਾ ਪਿਆਰ ਹੈਗਾ ਜਿਹੜੇ ਤਰੀਕੇ ਨਾਲ ਸਾਨੂੰ ਮਿਲੇ ਨੇ, ਪਿਆਰ ਦਿੱਤਾ ਉਹਨਾਂ ਨੇ। ਇਹ ਬੜੀ ਅੱਛੀ ਗੱਲ ਜੀ। ਇੱਕ ਮੁਸਲਮਾਨ ਮਾਂ ਦਾ ਇੱਕ ਸਿੱਖ ਧੀ ਨੂੰ ਤੋਹਫਾ। ਕੋਈ ਮੈਸੇਜ ਦੇ ਦਿਓ ਜੀ ਆਪਣੇ ਪਿੰਡ ਨਾਨਕੇ ਪਿੰਡ ਵਾਲਿਆਂ ਨੂੰ, ਨਾਨਕਿਆਂ ਨੂੰ ਸਾਡੇ ਵੱਲੋਂ ਦਿਲੋਂ ਸਲਾਮ ਸਭ ਨੂੰ, ਸਭ ਦਾ ਸ਼ੁਕਰੀਆ। ਵਾਹਿਗੁਰੂ ਨੂੰ ਤੰਦਰੁਸਤ ਰੱਖਣ, ਖੁਸ਼ ਰਹਿਣ, ਤੰਦਰੁਸਤ ਖੁਸ਼ ਰਹਿਣ, ਹੱਸਦੇ ਵਸਦੇ ਰਹਿਣ। ਇਹ ਚੰਨਨ ਸਿੰਘ ਦਾ ਜੀ? ਚੰਨਨ ਸਿੰਘ ਦਾ ਜੀ ਅਸਲ ਘਰ। ਚੰਨਨ ਸਿੰਘ ਇੱਥੇ ਪੈਦਾ ਹੋਇਆ। ਅੱਛਾ ਅੱਛਾ। ਕਿ ਇਹ ਘਰ ਚੰਨਨ ਸਿੰਘ ਦਾ, ਸਰਦਾਰ ਕਪੂਰ ਸਿੰਘ ਐਡਵੋਕੇਟ ਦਾ, ਉਹ ਕਰਨਲ ਜਿਹੜਾ ਜੋ ਕਬੱਡੀ ਦਾ ਖਿਡਾਰੀ ਵੀ ਰਿਹਾ, ਇਹ ਉਹਨਾਂ ਦਾ ਘਰ ਆ ਬਾਉਜ ਦਾ। ਇੱਥੇ ਇਸ ਘਰ 'ਚ ਪੈਦਾ ਹੋਇਆ। ਅੱਛਾ ਅੱਛਾ ਅੱਛਾ। ਇਹ ਹਾਜੀ ਨਜ਼ੀਰ ਸਾਹਿਬ ਦੇ ਸਾਹਿਬਜ਼ਾਦੇ ਨਜ਼ੀਰ ਜੱਟ ਸਾਹਿਬ ਦੇ ਚੰਨਨ ਸਿੰਘ ਨੇ ਜਿਨ੍ਹਾਂ ਦਾ ਨਾਮ ਲਿਆ। ਆਹੋ ਜੀ ਚੰਨਨ ਸਿੰਘ ਨਜ਼ੀਰ ਜੱਟ ਸਾਹਿਬ। ਯਾਰ अस्सलाम वालेकुम माँ जी, की हाल जे? ठीक हो? खैरियत है? हाँ जी। वालेकुम सलाम। ठीक तबीयत ਤੁਹਾਡੀ ਠੀਕ ਹੈ? ਕੀ ਨਾਮ ਜੇ ਤੁਹਾਡਾ? मेरा नाम बुशरा जी। ਬੁਸ਼ਰਾ ਰਜ਼ਾਕ ਬੜੈਚ। हाँ जी ਬੁਸ਼ਰਾ ਰਜ਼ਾਕ ਬੜੈਚ। हाँ जी। ਪਤਾ ਲੱਗਾ ਕਿ ਤੁਹਾਨੂੰ ਸਰਦਾਰ ਨਹੀਂ ਸਿੱਖ ਬੀਬੀ ਮਿਲਣ ਆਈ ਹੈ। हाँ जी ਹੈ? हाँ जी। ਸਹੇਲੀ ਸੀ? ਸਹੇਲੀ ਨੇ ਰਹੀ ਸੀ, ਸਹੇਲੀ ਬਣ ਗਈ। ਸਹੇਲੀ ਬਣ ਗਈ ਹੈ। ਬੜੀ ਅੱਛੀ ਆਦਤ ਸੀ ਉਹਨਾਂ ਦੀ। ਅੱਛਾ। ਮਿਲ ਕੇ ਗਏ, ਝੱਟ ਬਹਿ ਖਲੋ ਕੇ ਗਏ। ਫਿਰ ਮੈਂ ਜਾਂਦਿਆਂ ਸੇਵੀਆਂ ਦਿੱਤੀਆਂ। ਤੁਹਾਨੂੰ ਜਾਣਦੀ ਸੀ? ਨਹੀਂ ਨਹੀਂ ਤੁਸੀਂ ਨਹੀਂ ਅਸੀਂ ਵੀ ਨਹੀਂ ਹਾਂ ਜਾਣਦੇ। ਇੰਨਾ ਪਤਾ ਕਿ ਪਿੰਡ ਵੇਖਣ ਆਈ ਹੈ? ਪਿੰਡ ਵੇਖਣ ਆਏ ਹਾਂ ਜੀ। ਅਸੀਂ ਮੇਰੇ ਨਾਨਕਿਆਂ ਦਾ ਪਿੰਡ, ਮਾਂ ਦਾ ਪਿੰਡ ਤੇ ਵੇਖੋ ਮਾਂ ਦੇ ਨਾਲ ਮਾਂ ਤੇ ਪਿਆਰ ਹੋਇਆ ਤੇ ਮਾਂ ਦੇ ਪਿੰਡ ਦੇ ਨਾਲ ਵੀ ਪਿਆਰ। ਉਹ ਫਿਰ ਜਿੱਥੇ ਜਿੱਥੇ ਉਹਨਾਂ ਦਾ ਡੇਰਾ ਸੀ, ਘਰ, ਉਹ ਸਾਰਾ ਫਿਰ ਵੇਖ ਕੇ ਗਏ ਸਨ। ਤੇ ਕੀ ਖਾਦਾ ਪੀਤਾ ਉਹਨੇ ਫਿਰ? ਖਾਦਾ ਪੀਤਾ ਕੋਈ ਨਹੀਂ, ਪਾਣੀ ਸ਼ਾਨੀ ਆਖਿਆ ਸੀ। ਨਹੀਂ ਨਹੀਂ ਸੁੱਕਾ ਰਾਸ਼ਨ? ਕਿਸੇ ਸ਼ਹਿਰ ਦੀ ਤਲਬ ਨਹੀਂ। ਅੱਛਾ। ਬੜਾ ਆਖਿਆ ਸੀ ਅੱਗੇ ਗਏ ਸਨ। ਮੈਂ ਕਿਹਾ ਤੁਸੀਂ ਨਾ ਅੱਗੋਂ ਹੋ ਕੇ ਆਓ ਤੇ ਮੈਂ ਆਉਂਦਿਆਂ ਨੂੰ ਖਾਣਾ ਬਣਵਾਉਣੀਆਂ, ਖਾਣਾ ਖਾ ਕੇ ਜਾਣਾ। ਵਾਹ ਬਈ ਵਾਹ। ਨਹੀਂ ਨਹੀਂ ਖਾਣਾ ਨਹੀਂ ਖਾਣਾ ਸਾਂ, ਤੁਹਾਡੀ ਬੜੀ ਮਿਹਰਬਾਨੀ। ਜਾਣ ਲੱਗਿਆ ਫਿਰ ਮੈਂ ਆਖਿਆ ਮੈਂ ਸੇਵੀਆਂ ਪੇ ਬਣਾਉਂਦੀ ਸਾਂ। ਅੱਛਾ। ਮੈਂ ਹੈ ਮੇਰੇ ਕੋਲ ਤੋਹਫਾ ਲੈ ਗਿਆ ਬਸ ਨਾਨਕੇ ਆਈ ਹੁਣ ਤੂੰ ਆਹ ਨਹੀਂ ਨਹੀਂ ਕੋ ਨਹੀਂ ਮੈਂ ਕੋ ਨਹੀਂ ਗਲ ਖਾਓ ਨਾਲ ਯਾਦ ਕਰਿਓ। ਮੁਸਲਮਾਨ ਦੀ ਸਿੱਖ ਦੋਤਰੀ। ਹਾਂਜੀ ਫਿਰ ਫੋਨ ਕੀਤਾ, ਸ਼ੁਕਰੀਆ ਅਦਾ ਕੀਤਾ ਉਹਨੇ। ਅੱਛਾ। ਨਿੰਦਰ ਕੌਰ ਸਾਹਿਬ ਨੇ ਬਹੁਤ ਸ਼ੁਕਰੀਆ ਅਦਾ ਕੀਤਾ। ਉਹਨੇ ਕਿਹਾ ਜੀ ਖਾਸ ਕਰ ਉਹਨਾਂ ਕੋਲ ਜਾਣਾ ਜਿਨ੍ਹਾਂ ਜਾ ਕੇ ਮੈਂ ਮਿਲੀ ਸਾਂ, ਜਿਨ੍ਹਾਂ ਸੇਵੀਆਂ ਦਿੱਤੀਆਂ, ਬੜਾ ਉਹਨਾਂ ਸ਼ੁਕਰੀਆ ਅਦਾ ਕੀਤਾ ਸੀ। ਮੇਰੇ ਨਾਲ ਟੈਲੀਫੋਨ ਤੇ ਗੱਲ ਹੋਈ ਸੀ। ਲਓ ਜੀ ਅਸੀਂ ਵੀ ਸਪੈਸ਼ਲ ਫਿਰ ਇਹਨਾਂ ਨੂੰ ਸਲਾਮ ਕਰਨ ਆਏ ਆ। ਉਹ ਜਿਹੜਾ ਟਾਈਮ ਕਿੱਦਾਂ ਦਾ ਜਿਹੜਾ ਜਿਵੇਂ ਉਸ ਫੇਜ਼ ਦੇ ਵਿੱਚੋਂ ਲੰਘੇ ਨੇ ਵੀ ਕੀ ਹੋਏਗਾ। ਤੇ ਚਲੋ ਬੜਾ ਹੁੰਦਾ ਦਿਲ, ਦੁੱਖ ਵੀ ਬੜਾ ਸੀਗਾ, ਖੁਸ਼ੀ ਵੀ ਬੜੀ ਸੀਗੀ। ਇਹ ਜਿਹੜਾ ਮਿਕਸ ਜਿਹਾ ਰਿਐਕਸ਼ਨ ਸੀਗਾ। ਦੁੱਖ ਸੀਗਾ ਵੀ ਜੋ ਸੁਣਿਆ ਸੀਗਾ, ਜੋ ਵਾਪਰਿਆ ਸੀ, ਜੋ ਹੋਇਆ ਸੀਗਾ ਉਹਦੇ ਕਰਕੇ, ਤੇ ਖੁਸ਼ੀ ਸੀਗੀ ਵੀ ਵੇਖੋ ਇੱਥੇ ਉਹ ਜੰਮੇ ਪਲੇ ਨੇ, ਇੱਥੇ ਰਹੇ ਨੇ, ਤੇ ਫਰਕ ਤਾਂ ਕੁਝ ਵੀ ਨਹੀਂ ਸੀਗਾ। ਮੈਂ ਕਿਹਾ ਮੈਂ ਇੱਥੇ ਹੁਣ
ਹੋ ਗਏ ਨੇ ਮਤਲਬ ਕਿ 47 ਸਾਲ ਹੋ ਗਏ ਨੇ ਮੈਨੂੰ ਇੱਥੇ ਆਇਆ। ਅੱਛਾ 47 ਸਾਲ ਤੋਂ ਯੂਕੇ 'ਚ ਹੀ ਹੈ? ਯੂਕੇ ਤੇ ਇੱਥੇ ਹੁਣ ਮੇਰੇ ਕੋਲ ਇੰਨੇ ਮੁੰਡੇ ਸਾਰੇ ਮੇਰਾ ਘੱਟੋ ਘੱਟ ਅਜੇ ਵੀ 10-12 ਮੁੰਡੇ ਪਾਕਿਸਤਾਨੀ ਨੇ, ਸਾਰੇ ਮੇਰੇ ਨਾਲ ਕੰਮ ਕਰ ਦਿੱਤੇ ਨੇ। ਅੱਛਾ ਤੁਸੀਂ ਕੀ ਕੰਮ ਕਰਦੇ? ਮੇਰੇ ਪੈਟਰੋਲ ਸਟੇਸ਼ਨ ਦਾ ਬਿਜ਼ਨਸ ਤੇ ਵਰਕਸ਼ਾਪ ਦਾ ਤੇ ਕਾਰ ਸੇਲਸ ਦਾ, ਆਟੋਮੋਟਿਵ ਦਾ। ਠੀਕ ਹੈ, ਮਾਸ਼ਾ ਅੱਲਾ ਬਰਕਤ ਦੇ। ਮੇਰਾ ਅਜੇ ਵੀ 10-12 ਜੇ ਮੇਰੇ ਕੋਲ ਕੰਮ ਕਰਦੇ ਨੇ, ਉਹ ਸਾਰੇ ਕੋਈ ਰਾਵਲਪਿੰਡੀ ਦਾ, ਕੋਈ ਲਾਹੌਰ ਦਾ, ਕੋਈ ਸਿਆਲਕੋਟ ਦਾ, ਕੋਈ ਅਟਕ ਦਾ, ਕੋਈ ਕਿਦੋਂ ਦਾ। ਸ਼ੁਰੂ ਤੋਂ ਹੀ 20-25 ਸਾਲ ਹੋ ਗਏ ਨੇ ਇੱਦਾਂ ਨਾਲ ਕੰਮ ਕਰਦੇ ਨੇ। ਭਾਈ ਯਾਰ ਭਰਾਵਾਂ ਤੋਂ ਵੱਧ ਰਹੀਦਾ। ਖਾਣਾ ਪੀਣਾ ਇਕੱਠਾ? ਮੈਂ ਜਦੋਂ ਇੱਥੇ ਆਇਆ, ਮੇਰਾ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਯਾਰ ਦੋਸਤ ਬਣਿਆ ਸੀਗਾ ਉਹ ਆਪਣਾ ਮੁਸਲਿਮ ਸੀਗਾ, ਲਾਹੌਰ ਦੇ ਨੇ ਉਹ, ਪਿੱਛੋਂ ਲਾਹੌਰ ਦੇ, ਤੇ ਅਖੀਰ ਤੱਕ ਹੁਣ ਤੱਕ 47 ਸਾਲ ਹੋ ਗਏ ਨੇ, ਉਹ ਅਜੇ ਤੱਕ ਵੀ ਹੈ ਭਰਾਵਾਂ ਨੂੰ ਫੈਮਿਲੀ। ਹੁਣ ਤੇ ਚਲੋ ਫੌਤ ਹੋ ਗਿਆ, ਪੂਰਾ ਹੋ ਗਿਆ ਮੁੰਡਾ, ਤੇ ਇਹ ਭਰਾਵਾਂ ਨੂੰ ਫੈਮਿਲੀ ਬਿਲਕੁਲ ਅਜੇ ਤੱਕ ਰਹਿੰਦੇ ਰਹੇ ਆ। ਸਾਨੂੰ ਤੇ ਕੋਈ ਫਰਕ ਨਹੀਂ ਲੱਗਦਾ। ਇਹਦੇ ਵੰਡੀਆਂ ਜਿਹੜੀਆਂ ਪੈ ਗਈਆਂ ਉਦੋਂ ਪੋਲੀਟੀਸ਼ੀਅਨ ਜਿਹੜੇ ਇਹਨਾਂ ਨੇ ਆਪਣੇ ਮਕਸਦ ਨੂੰ ਕਰ ਦਿੱਤਾ। ਜਿਹੜੀ ਸਾਡੇ ਸਿਆਸਤਦਾਨ ਇਹ 1000 ਦਫਾ ਵੀ ਜਿਸ ਤਰ੍ਹਾਂ ਦੇ ਮਰਜ਼ੀ ਹੱਥ ਕੰਡੇ ਇਸਤੇਮਾਲ ਕਰ ਲੈਣ, ਉਹਨਾਂ ਨੂੰ ਕੁਰਸੀ ਚਾਹੀਦੀ ਹੈ। ਉਹ ਲੋਕਾਂ ਦੇ ਦਰਦ ਨੂੰ ਨਹੀਂ ਸਮਝਦੇ। ਹਾਂ ਸਾਡੀ ਗੌਰਮੈਂਟ ਜਿਹੜੀ ਹੈ ਇਸ ਬਾਰੇ ਕਿਹਾ ਜਾ ਸਕਦਾ ਹੈ ਕੋ ਨਰਮੀ ਦਿਖਾ ਰਹੀ ਹੈ। ਕੋਰੀਡੋਰ ਖੋਲ੍ਹਿਆ, ਦੁਬਾਰਾ ਵਿਛੜੇ ਭੈਣ ਭਰਾਵਾਂ ਨੂੰ ਮਿਲਾਇਆ, ਵਿਛੜੇ ਖੂਨ ਰਿਸ਼ਤਿਆਂ ਨੂੰ ਮਿਲਾਇਆ। ਅਸੀਂ ਇੰਡੀਆ ਤੋਂ ਹੀ ਹੋ ਕੇ ਆਏ ਹਾਂ, ਅੱਗੇ ਕਰਤਾਰਪੁਰ ਸਾਹਿਬ ਉੱਧਰ ਗਏ ਹਾਂ, ਉੱਧਰੋਂ ਹੀ ਹੋ ਕੇ ਆਏ ਹਾਂ। ਹੁਣ ਫੇਰ ਜਦੋਂ ਗਏ ਹਾਂ, ਫੇਰ ਗਏ ਸਾਂ, ਫੇਰ ਹੋ ਕੇ ਆਏ ਸਾਂ ਸਾਰੇ ਗੁਰਦੁਆਰਿਆਂ ਦਾ, ਜਦੋਂ ਗਰੁੱਪ ਦੇ ਨਾਲ ਗਏ ਸਾਂ। ਤੇ ਬਹੁਤ ਵਧੀਆ ਬੜੇ ਮਲਾਪੜੇ ਜਿਨ੍ਹਾਂ ਨੂੰ ਭੋਪਾਲ ਵਾਲੇ ਜਿਨ੍ਹਾਂ ਨੂੰ ਮਿਲੇ ਅਸੀਂ ਹੁਣ ਜਾ ਕੇ, ਉਹਨਾਂ ਨੇ ਬੜੀ ਖੁਸ਼ੀ ਹੋਈ, ਮਿਲ ਗਏ ਹਾਂ, ਦਿਲ ਕਰਦਾ ਜੱਫੀਆਂ ਪਾ ਕੇ ਮਿਲੇ ਹਾਂ ਜੀ। ਉਹ ਵੀ ਕਰਨੇ ਗੱਲ, ਉਹ ਵੀ ਗੱਲ ਕਰਨੇ। ਆਪਣੇ ਪਾਕਿਸਤਾਨ ਪਿੰਡ ਤੋਂ ਜਿਹੜਾ ਸਰਾਬ ਪਿੰਡ ਕਹਿ ਰਹੇ, ਉੱਥੋਂ ਉੱਠ ਕੇ ਤੇ ਕਿਹੜੇ ਪਿੰਡ 'ਚ ਜਾ ਕੇ ਸਭ ਤੋਂ ਪਹਿਲੇ ਬੱਸੇ? ਇਹ ਸਭ ਤੋਂ ਪਹਿਲਾਂ ਉੱਥੇ ਖੈਰ ਜ਼ਮੀਨ ਦੇ ਅਲਾਟਮੈਂਟ 2-3 ਵੱਖਰੀਆਂ ਥਾਵਾਂ ਤੇ ਹੋਈ ਸੀਗੀ। ਪਹਿਲਾਂ ਅੰਮ੍ਰਿਤਸਰ ਦੇ ਕੋਲ ਹੋਈ ਸੀ ਗੁਮਟਾਲੇ, ਉੱਥੇ ਥੋੜਾ ਚਿਰ ਰਹੇ। ਫਿਰ ਉਤੋਂ ਤਲਵੰਡੀ ਚੌਧਰੀਆਂ, ਸੁਲਤਾਨਪੁਰ ਲੋਧੀ 'ਚ ਪੈਂਦਾ ਹੈ ਪਿੰਡ, ਚੌਧਰੀ ਦਾ ਪਿੰਡ ਹੁੰਦਾ ਹੈ, ਬੜਾ ਤਗੜਾ ਪਿੰਡ ਤਲਵੰਡੀ ਚੌਧਰੀਆਂ। ਇਹ ਮੁਸਲਮਾਨਾਂ ਦਾ ਪਿੰਡ ਸੀ? ਬਿਲਕੁਲ ਮੁਸਲਮਾਨਾਂ ਦਾ ਪਿੰਡ ਸੀ, ਬਿਲਕੁਲ ਜੀ। ਵੱਡੇ ਜ਼ਿਮੀਂਦਾਰ ਵੀ ਮੁਸਲਮਾਨ ਹੀ ਸਨ ਉੱਥੇ? ਹਾਂਜੀ ਹਾਂਜੀ। ਤੇ ਉੱਥੇ ਜਾ ਕੇ ਰਹੇ ਤੇ ਉੱਥੇ ਮੇਰੇ ਮਾਮੇ ਵੀ, ਨਾਨਕੇ ਵੀ ਉੱਥੇ ਚਲ ਗਏ ਸਾਰੇ। ਅੱਛਾ ਜੀ। ਤੇ ਫਿਰ ਉੱਥੇ ਜ਼ਮੀਨ ਉੱਥੇ ਪਈ ਸੀਗੀ। ਫਿਰ ਅਸੀਂ ਫਾਦਰ ਸਾਹਿਬ ਨੇ ਜ਼ਮੀਨ ਆਸੇ ਥੋੜੀ ਦੂਰ ਲੈ ਲਈ ਉੱਥੋਂ, ਤੇ ਨਹੀਂ ਇਕੱਠੇ ਰਹਿਣਾ। ਤੇ ਪਰ ਮੇਰਾ ਜਿਹੜਾ ਜਨਮ ਹੋਇਆ ਅੰਮ੍ਰਿਤਸਰ 'ਚ, ਸਿਟੀ 'ਚ, ਸ਼ਹਿਰ ਦੇ ਵਿੱਚ, ਸ਼ਹਿਰ 'ਚ। ਹਾਂਜੀ। ਅੱਛਾ। ਕਿਉਂਕਿ ਫਾਦਰ ਸਾਹਿਬ ਪੜ੍ਹੇ ਲਿਖੇ ਸਨ, ਅੱਗੋਂ ਕਹਿੰਦੇ ਨਿਆਣੇ ਸਾਰੇ ਪੜ੍ਹੇ ਲਿਖੇ ਹੋਣ, ਪੜ੍ਹਨ। ਤੇ ਫਿਰ ਅੰਮ੍ਰਿਤਸਰ ਹੀ ਅਸੀਂ ਰਹੇ, ਉੱਥੇ ਅੰਮ੍ਰਿਤਸਰ ਹੀ ਜੰਮੇ ਪਲੇ, ਉੱਥੇ ਹੀ ਰਿਹਾਇਸ਼ ਰਹੀ ਸਾਡੀ। ਮੈਂ ਸਭ ਤੋਂ ਛੋਟਾ ਤੇ ਬਾਕੀ ਵੱਡੇ ਸਾਰੇ ਹੁਣ ਕੋਈ ਕਿਤੇ ਚਲਾ ਗਿਆ, ਕਿਤੇ ਚਲਾ ਗਿਆ, ਖਿਲਰ ਗਏ ਸਾਰੇ। ਪਰ ਵੱਡੇ ਬ੍ਰਦਰ ਉੱਥੇ, ਉਹਨਾਂ ਦਾ ਮਕਾਨ ਉੱਥੇ ਨੇ, ਵੱਡੀ ਸਿਸਟਰ ਦਾ ਮਕਾਨ ਉੱਥੇ ਨੇ। ਹਾਂਜੀ। ਜਿਹੜੀ ਤੁਹਾਡੀ ਫੈਮਿਲੀ ਇੱਥੋਂ ਗਈ, ਇਸ ਗਾਉਂ ਤੋਂ ਹੀ ਤੁਹਾਡੀ ਬਰਾਦਰੀ ਗਈ ਹੈ, ਉਹ ਕਿਹੜੇ ਪਿੰਡਾਂ 'ਚ ਬੈਠੀ ਹੈ ਕਿ ਇਹ ਸਾਰੇ ਅੰਮ੍ਰਿਤਸਰ ਹੀ ਬੈਠੇ ਨੇ? ਨਹੀਂ, ਸਾਰੇ ਵੱਖ-ਵੱਖ ਥਾਵਾਂ ਤੇ ਬੈਠੇ ਜੀ। ਜਿਸ ਟਾਈਮ ਤੁਸੀਂ ਭੈਣ ਹੋਣਾ ਦੇ ਪਿੰਡ, ਨਾਨਕਿਆਂ ਦੇ ਪਿੰਡ ਗਏ, ਤੁਸੀਂ ਕੀ ਮਹਿਸੂਸ ਕੀਤਾ? ਸੱਚੀ ਗੱਲ ਹੈ, ਮੈਂ ਬੜਾ ਖੁਸ਼ ਸਾਂ, ਕਿਉਂਕਿ ਇਹਦੀ ਦਿਲੀ ਖਾਸ਼ ਸੀਗੀ। ਇਹ ਦਿਲੋਂ ਚਾਹੁੰਦੀ ਵੀ ਮੈਂ ਜਾਵਾਂ, ਜ਼ਰੂਰ ਜਾਵਾਂ, ਤੇ ਸਾਨੂੰ ਬਹਾਨੇ ਨਾਲ ਚਲੋ ਜਾਣਾ, ਚੱਲ ਗਏ ਅਸੀਂ, ਟੁਰ ਗਏ ਉੱਥੇ। ਮੈਂ ਆਪਣੇ ਦਿਲੋਂ ਬਹੁਤ ਖੁਸ਼ ਹਾਂ, ਤੇ ਮੈਂ ਵੇਖ ਰਿਹਾ, ਮਹਿਸੂਸ ਕਰ ਰਿਹਾ ਸਾਂ ਉੱਥੋਂ ਦੀ ਆਵਾਜ਼ ਜਿਹੜੀ ਹੈ। ਕਿਉਂਕਿ ਮੈਂ ਰਿਹਾ ਤੇ ਕਾਫੀ ਸਾਲ ਮੈਂ ਇੰਡੀਆ 'ਚ ਪਿੰਡਾਂ 'ਚ ਹੀ ਰਿਹਾ, ਤੇ ਮਤਲਬ ਕਿ ਉਹਦਾ ਮਾਹੌਲ ਵੇਖ ਕੇ ਮੈਂ ਬਹੁਤ ਖੁਸ਼ੀ ਮਹਿਸੂਸ ਕੀਤੀ ਸੀ। ਲੋਕਾਂ ਦੇ ਰਵੱਈਏ ਕੋਈ ਕਮੀ ਮਹਿਮਾਨ ਨਵਾਜ਼ੀ 'ਚ, ਰਵੱਈਆਂ ਦੇ ਵਿੱਚ? ਬਹੁਤ ਜ਼ਿਆਦਾ। ਇਹ ਬਿਲਕੁਲ ਮੈਂ ਇਹਦੇ 100 ਚੋਂ ਕਹਾਂਗਾ, ਜੇ 100 ਚੋਂ ਕਹਿੰਦਾ ਨੰਬਰ ਦੇਣਾ, ਮੈਂ ਕਹਾਂਗਾ 110। ਕਿਉਂਕਿ ਮੇਰਾ ਯਾਰ ਦੋਸਤ ਜਿਹੜਾ ਸੀਗਾ ਆਪਣੇ ਲਾਹੌਰ ਤੋਂ, ਜਿਹੜਾ ਇੱਥੇ ਹੁਣ ਤੱਕ, ਉਹ ਜਿੰਨੇ ਰੋਜ਼ੇ ਹੁੰਦੇ ਸੀ, ਮੈਂ ਉੱਥੇ ਅੱਧਿਆਂ ਤੋਂ ਜ਼ਿਆਦਾ ਉੱਥੇ ਜਾਂਦਾ ਹੁੰਦਾ ਹਾਂ, ਉਹਨਾਂ ਨੂੰ ਰੋਜ਼ਾ ਖੋਲ੍ਹਣਾ ਹੁੰਦਾ ਹਾਂ। ਤੇ ਤਕਰੀਬਨ 2-3 ਵਾਰੀ ਉਹਨਾਂ ਨੇ ਹਫ਼ਤੇ 'ਚ ਘਰ ਜਾਣਾ, ਉੱਥੇ ਖਾਣਾ ਖਾਣਾ, ਉਹਨਾਂ ਨੇ ਇੱਧਰ ਆਉਣਾ, ਅਸੀਂ ਖਾਣਾ ਖਾਣਾ। ਕੋਈ ਹੈ ਹੀ ਨਹੀਂ ਸਾਡੇ ਕੋਈ ਫਰਕ ਹੀ ਨਹੀਂ ਸੀਗਾ।
ਬੱਚੇ ਸਾਡੇ ਇਕੱਠੇ ਰਹੇ, ਇਕੱਠੇ ਜੰਮੇ ਪਲੇ, ਇਕੱਠੇ ਵੱਡੇ ਹੋਏ। ਤੇ ਇਹ ਜਿਹੜਾ ਨਾ ਮਲਾਪਣਾ ਬਣਦੇ ਬਹੁਤ ਜ਼ਿਆਦਾ। ਅਸੀਂ ਆਪ ਉੱਥੇ ਹੁਣ ਗਏ ਹਾਂ, ਜਦੋਂ ਭੋਪਾਲ ਵਾਲੇ ਫੀਲ ਕੀਤਾ ਬਹੁਤ ਜ਼ਿਆਦਾ ਮਲਾਪੜੇ ਲੋਕ, ਜਿਨ੍ਹਾਂ ਨਾਲ ਸਾਨੂੰ ਪਿਆਰ ਦਿੱਤਾ, ਜਿੱਦਾਂ ਆਦਰ ਮਾਣ ਦਿੱਤਾ, ਸਤਿਕਾਰ ਦਿੱਤਾ, ਜਿੱਦਾਂ ਲੈ ਗਏ, ਟਾਈਮ ਕੱਢਿਆ, ਜਦੋਂ ਆਵਾਜ਼ ਆਉਂਦੀ ਹੈ ਵੀ ਬਹੁਤ ਮਜ਼ਾ ਆਇਆ, ਬਹੁਤ ਖੁਸ਼ੀ ਹੋਈ। ਦੁਬਾਰਾ ਫੇਰੀ ਪਏਗੀ। ਵੇਖੋ ਕਿਸਮਤ ਚ ਹੋਏਗਾ ਤੇ ਜ਼ਰੂਰ, ਖਿਆਲ ਤੇ ਹੈਗਾ, ਪਰ ਹੁਣ ਮੇਰਾ ਖਿਆਲ ਸੀ ਵੀ ਆਪਣੇ ਪਿੰਡਾਂ ਦੀ ਕਰਕੇ ਨਾ ਤਫਤੀਸ਼ ਕਰਕੇ ਉਧਰ ਤੇ ਉਧਰ ਜਾਣਾ। ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੇ? ਠੀਕ ਜੇ? ਤਬੀਅਤ ਠੀਕ ਹੈ? ਮਾਸ਼ਾਅੱਲਾ, ਅੱਲਾ ਦਾ ਸ਼ਾਨ, ਅਲਹਮਦੁਲਿਲਾ। ਭਾਜੀ ਸਾਡੇ ਹੀਰਾ ਨੇ, ਇਹ ਕਿਸ ਤਰ੍ਹਾਂ ਤੁਹਾਡੇ? ਇਹ ਵੀ ਅੰਮ੍ਰਿਤਸਰ ਦੀ ਕਹਾਣੀ, ਇਹ ਵੀ ਅੰਮ੍ਰਿਤਸਰ ਦੀ ਦੋ ਪਾਸੇ ਰਹਿੰਦੇ ਨੇ। ਨਹੀਂ ਇਹ ਪਿਆਰ ਦੀ ਗੱਲ ਹੈ, ਕੰਟਰੋਲ ਕੋਈ ਨਹੀਂ ਹੈਗਾ। ਤੇ ਵਾਹਿਗੁਰੂ ਦਾ ਸ਼ੁਕਰ ਹੈਗਾ ਕਿ ਅੱਛੇ ਸਾਥੀ ਮਿਲ ਗਏ, ਆਪਣੀ ਜ਼ਿੰਦਗੀ ਬਹੁਤ ਅੱਛੀ ਲੱਗ ਰਹੀ ਹੈਗੀ ਹੈ। ਭੈਣ ਜੀ ਤੁਹਾਡਾ ਨਾਮ? ਮੇਰਾ ਨਾਮ ਹੈ ਨਰਿੰਦਰਜੀਤ। ਨਰਿੰਦਰ ਜੀ। ਤੁਹਾਡੇ ਪਿਤਾ ਜੀ ਦਾ? ਗੁਰਿਆਮ ਸਿੰਘ। ਮੇਰੇ ਪਾਪਾ ਜੀ ਦੀ ਗੋਦ 'ਚ ਉੱਠੀ, ਉਹ ਨਾਰੋਵਾਲ ਬੋਲਦੇ ਨੇ। ਹਾਂ ਬਿਲਕੁਲ ਉੱਠੀਆਂ ਹੈਗਾ। ਮੰਮੀ ਦੇ ਸੀ ਜਿਵੇਂ। ਤੁਹਾਡੇ ਅੰਮੀ ਚੀਮੇ ਸਨ? ਜੀ ਜੀ, ਉਹ ਭੋਪਾਲ ਵਾਲੇ ਦੇ ਨੇ। ਹਾਂਜੀ। ਅੱਛਾ, ਉਹ ਵਾਲਦਾ ਭੋਪਾਲ ਵਾਲੇ ਦਾ ਸਨ। ਤੁਹਾਡੇ ਨਾਨਾ ਜੀ ਦਾ ਨਾਮ ਕੀ ਸੀ ਜੀ? ਨਿਹਾਲ ਚੰਦ। ਨਿਹਾਲ ਚੰਦ। ਤੇ ਤੁਹਾਡੇ ਮਾਮੂ ਕਿੰਨੇ ਸਨ? ਮੇਰੇ 4 ਮਾਮੂ ਸਨ। ਛੋਟਿਆਂ ਦਾ ਨਾਮ ਸੀ ਮੰਗਲ ਸਿੰਘ, ਜਿਹੜੇ ਕਿ ਵਾਪਸ ਜਾ ਕੇ ਮੇਰੇ ਨਾਨਾ ਜੀ ਤੇ ਨਾਨੀ ਜੀ ਨੂੰ ਜਦੋਂ ਵੰਡ ਹੋਈ ਉਦੋਂ ਵਾਪਸ ਲੈ ਕੇ ਆਏ ਨੇ। ਕਿ ਉਹ ਪਹਿਲਾਂ ਆਉਣ ਨੂੰ ਤਿਆਰ ਨਹੀਂ ਸਨ, ਉਹ ਸੋਚਿਆ ਵੀ ਇਹ ਕੁਝ ਨਹੀਂ ਹੋਣਾ ਹੈਗਾ, ਅਸੀਂ ਸਭ ਵਾਪਸ ਆ ਜਾਣਾ ਹੈਗਾ ਜੀ। ਤੇ ਉਹ ਲੈ ਕੇ ਆਏ ਸਨ, ਤੇ ਉਹਨਾਂ ਦੀ ਮਦਦ ਵੀ ਮੁਸਲਮਾਨਾਂ ਨੇ ਕੀਤੀ ਸੀ ਉਸ ਟਾਈਮ ਤੇ। ਉੱਥੋਂ ਪਿੰਡੋਂ ਕੱਢਣ ਵਾਸਤੇ ਪਿੰਡ ਦੇ ਹੱਦ ਤੱਕ ਉਹ ਛੱਡ ਕੇ ਗਏ ਸਨ ਉਹਨਾਂ ਦੇ ਵੀ ਪ੍ਰਕਾਸ਼ ਪਾ ਕੇ। ਤੇ ਇਹਨਾਂ ਕੁ ਮੇਰੀ ਮੰਮੀ ਨੇ ਮੈਨੂੰ ਦੱਸਿਆ ਹੋਇਆ ਹੈ। ਅਸੀਂ ਜ਼ਿਆਦਾ ਇਸ ਬਾਰੇ ਆਪਣੀ ਮੰਮੀ ਤੋਂ ਹੀ ਸੁਣਿਆ ਹੈਗਾ। ਮੇਰੇ ਬੀਜੀ ਬਹੁਤ ਗੱਲ ਕਰਦੇ ਸੀ ਆਪਣੇ ਪਿੰਡ ਦੀ, ਇਸੇ ਕਰਕੇ ਮੈਨੂੰ ਖਾਸ ਸੀ ਕਿ ਮੈਂ ਜਾ ਕੇ ਦੇਖ ਕੇ ਆਇਆ ਕਿੱਥੇ ਸੀ, ਕਿਸ ਤਰ੍ਹਾਂ ਸੀ। ਤੇ ਬੀਜੀ ਹਮੇਸ਼ਾ ਗੱਲ ਕਰਦੇ ਹੁੰਦੇ ਸੀ ਆਪਣੇ ਗੁਆਂਢੀਆਂ ਦੀ। ਉਹਦੀ ਦੋਸਤ ਹੁੰਦੀ ਸੀ, ਉਹਨਾਂ ਦੀ ਦੋਸਤ ਸੀ ਫਾਤਮਾ। ਤੇ ਜਦੋਂ ਪੂਰੇ ਹੋਣ ਤੋਂ ਕੁਛ ਚਿਰ ਪਹਿਲਾਂ ਉਹਨਾਂ ਨੂੰ ਅਲਜ਼ਾਈਮਰ ਹੋ ਗਿਆ ਸੀ, ਡਿਮੈਂਸ਼ੀਆ ਹੋ ਗਿਆ ਸੀ। ਤੇ ਉਹਨਾਂ ਨੇ ਫਾਤਮਾ ਨੂੰ ਬਹੁਤ ਯਾਦ ਕਰਦੇ ਹੁੰਦੇ ਸੀ। ਮੈਨੂੰ ਹੁਣ ਅਸੀਂ ਕੋਸ਼ਿਸ਼ ਕੀਤੀ ਸੀ ਪਤਾ ਕਰਦੇ ਵੀ ਕੋਈ ਕੌਣ ਹੈਗਾ ਫਾਤਮਾ, ਪਰ ਕਿਸੇ ਨੇ ਕਿਹਾ ਸੀ ਕਿ ਬੜਾ ਕਾਮਨ ਨਾਂ ਹੈਗਾ, ਪਤਾ ਨਹੀਂ ਕੌਣ ਹੈਗੀ ਹੈ। ਤੇ ਉਹ ਫਾਤਮਾ ਆਪਣੀ ਨੂੰ ਬਹੁਤ ਹੀ ਯਾਦ ਕਰਦੇ ਹੁੰਦੇ ਸੀ। ਸਾਨੂੰ ਨਹੀਂ ਪਤਾ ਕੌਣ ਹੈਗੇ ਨੇ ਉਹ, ਪਰ ਮੇਰੀ ਅੰਮੀ ਨੂੰ ਉਹਨਾਂ ਨੂੰ ਹੁੰਦਾ ਨਾ ਅਲਜ਼ਾਈਮਰ ਵਿੱਚ ਤੁਹਾਨੂੰ ਪ੍ਰੈਜ਼ੈਂਟ ਜਿਹੜੀ ਉਹ ਯਾਦਦਾਸ਼ਤ ਨਹੀਂ ਯਾਦ ਰਹਿੰਦੀ, ਪੁਰਾਣੀਆਂ ਗੱਲਾਂ ਬਹੁਤ ਯਾਦ ਰਹਿੰਦੀਆਂ ਨੇ। ਪਰ ਅੰਮੀ ਮੇਰੇ ਤੇ ਹਮੇਸ਼ਾ ਜਦੋਂ ਅਸੀਂ ਛੋਟੇ ਸਾਂ, ਅਸੀਂ ਭੋਪਾਲ ਵਾਲੇ ਦੀਆਂ ਗੱਲਾਂ ਸੁਣਦੇ ਪੈਦਾ ਹੋਏ ਆ, ਉਦੋਂ ਸੁਣਦੀਆਂ ਗੱਲਾਂ ਸੁਣਦੇ ਵੱਡੇ ਹੋਏ ਆ। ਫਿਰ ਅਸੀਂ ਇੱਥੇ ਯੂਕੇ ਵਿੱਚ ਆ ਗਏ 68 ਵਿੱਚ, ਤੇ ਮੈਂ ਤੇ ਮੇਰੇ ਭਰਾ ਦੇ 68 ਤੋਂ ਇੱਥੇ ਹੈਗੇ। ਇਸ ਕਰਕੇ ਸਾਡਾ ਮਤਲਬ ਇੰਨੀ ਜ਼ਿਆਦਾ ਇਨਫੋਰਮੇਸ਼ਨ ਬਾਕੀਆਂ ਕੋਲ ਨਹੀਂ ਮਿਲੀ, ਸਿਰਫ ਮੇਰੀ ਅੰਮੀ ਕੋਈ ਮਿਲੀ ਹੋਈ ਹੈਗੀ ਹੈ। ਤੇ ਸਰਦਾਰ ਚਰਨ ਸਿੰਘ ਚੀਮਾ ਨੂੰ ਤੁਸੀਂ ਸੁਣਿਆ ਹੋਏਗਾ, ਉਹ ਮੇਰੇ ਕਜ਼ਨ ਬ੍ਰਦਰ ਹੈਗੇ ਨੇ, ਮੇਰੇ ਕਜ਼ਨ ਮਾਮਾ ਜੀ ਦੇ ਬੇਟੇ ਹੈਗੇ। ਅੱਛਾ। ਸਰਦਾਰ ਚਰਨ ਸਿੰਘ ਚੀਮਾ ਜਿਹੜੇ ਉਹ ਕਬੱਡੀ ਦੇ ਪਲੇਅਰ ਵੀ ਸਨ, ਪਹਿਲਵਾਨ ਵੀ ਨੇ, ਸਕੂਲ ਵੀ ਉਹਨਾਂ ਦਾ ਹੁਣ ਮਾਸ਼ਾਅੱਲਾ ਬਹੁਤ ਬੜਾ ਸਕੂਲ ਹੈ ਉਹਨਾਂ ਦਾ। ਜੀ ਅਸੀਂ ਸਕੂਲ ਵੀ ਦੇਖ ਕੇ ਆਏ ਸਾਂ ਉੱਥੇ। ਹਾਂਜੀ। ਮੇਰੀਆਂ ਨੈਕਸਟ ਵੀਡੀਓ ਜਿਹੜੀਆਂ ਨੇ ਇੱਥੇ ਵੀ ਸਕੂਲ ਹੈ, ਇੱਥੇ ਵੀ ਉਹਨਾਂ ਦਾ ਸਕੂਲ ਹੈ। ਦੱਸ ਰਹੇ ਨੇ ਕਿ ਪਤਾ ਨਹੀਂ ਕਿੰਨੇ ਏਕੜ ਦੇ ਵਿੱਚ ਸਕੂਲ ਬਣਾਇਆ ਹੈ, ਔਰ ਹਜ਼ਾਰਾਂ ਦੇ ਹਿਸਾਬ ਨਾਲ ਤਾਦਾਦ ਹੈ ਉਹਨਾਂ ਦੇ ਕੋਲ। ਜੀ ਬੱਚਿਆਂ ਦੀ ਤਾਦਾਦ ਕਾਫੀ। ਸਟੂਡੈਂਟ ਲਾਈਫ ਦੇ ਵਿੱਚ ਵੀ ਉਹ ਜ਼ਬਰਦਸਤ ਸਨ। ਫਿਰ ਇੰਡੀਆ ਗਏ ਤਾਂ ਉੱਥੇ ਜਾ ਕੇ ਕਬੱਡੀ ਦੇ ਜਿਹੜੇ ਨੇ ਬਿਹਤਰੀਨ ਪਲੇਅਰ ਸਨ। ਕਬੱਡੀ, ਘੋਲ, ਇਹਨਾਂ ਚੀਜ਼ਾਂ ਦਾ ਬੜਾ ਜਿਹੜਾ ਨਾ ਉਹ ਉਹਨਾਂ ਨੂੰ ਸ਼ੌਕ ਸੀ। ਜੀ ਉਹਦੇ ਆਰਮੀ ਆਫੀਸਰ ਸਨ, BSF ਦੇ ਕਮਾਂਡਰ ਇਨ ਚੀਫ ਰਹਿ ਚੁੱਕੇ ਹੈਗੇ ਨੇ, ਉੱਤੇ ਕਾਫੀ ਦੇਰ ਹੋ ਗਿਆ ਰਿਟਾਇਰ ਹੋਇਆ ਨੂੰ। ਤੇ ਇਹ ਸਾਰੇ ਘਰ ਇਕੱਠੇ ਹੁੰਦੇ ਸਨ, ਤੇ ਉਹਨਾਂ ਕੋਲ ਅਸੀਂ ਗੱਲਾਂ ਸੁਣੀਆਂ ਨੇ ਭਾਜੀ ਕੋਲੋਂ, ਚੰਨ ਸਿੰਘ ਕੋਲੋਂ, ਵੀ ਅਸੀਂ ਸਾਰੇ ਇਕੱਠੇ ਹੁੰਦੇ ਸੀ। ਮੈਨੂੰ ਕੋਈ ਨਹੀਂ ਸੀ ਪਤਾ ਹੁੰਦਾ ਮੈਂ ਕਿੱਥੇ ਹੈਗਾ, ਜਿੱਥੇ ਕਰ ਗਿਆ ਉੱਥੇ ਬੈਠ ਕੇ ਰੋਟੀ ਖਾ ਲਈ, ਜਿੱਥੇ ਦਿਲ ਕੀਤਾ ਉੱਥੇ ਆਰਾਮ ਨਾਲ ਸੌ ਰਿਹਾ। ਤੇ ਉਹ ਤੇ ਮੇਰੇ ਬੀਜੀ ਵੀ ਕਾਫੀ ਕਲੋਜ਼ ਸਨ। ਤੇ ਬੀਜੀ ਇਨਫੈਕਟ ਜਦੋਂ ਪਾਕਿਸਤਾਨ ਤੋਂ ਇੰਡੀਆ ਆਏ ਨੇ, ਉਹਨਾਂ ਦੇ ਨਾਲ ਹੀ ਆਏ ਸਨ। ਆਪਣੇ ਮੰਮੀ ਡੈਡੀ ਇਹਨਾਂ ਦੇ ਅਜੇ ਪਾਕਿਸਤਾਨੀ ਸਨ, ਇਹ ਪਹਿਲਾਂ ਆਏ ਸਨ। ਕਿ ਉਹ ਜਿੱਦ ਤੱਕ ਮੈਨੂੰ ਯਾਦ ਹੈਗਾ ਦੱਸਿਆ ਗਿਆ ਸੀ ਇਹਨਾਂ ਦੇ ਆਰਮੀ ਅਫਸਰ ਦੇ ਕਾਫੀ ਕਨੈਕਸ਼ਨ ਸਨ, ਉਹਨਾਂ ਨੇ ਇਹਨਾਂ ਨੂੰ ਟਰੱਕ ਦਿੱਤੇ ਸਨ,
ਆਰਮੀ ਦੀ ਮਤਲਬ ਹਿਫਾਜ਼ਤ ਦਿੱਤੀ ਸੀ ਕਿ ਤੁਸੀਂ ਆਪਣੇ ਪਰਿਵਾਰਾਂ ਨੂੰ ਲੈ ਕੇ ਨਿਕਲ ਜਾਓ। ਤੇ ਇਸ ਕਰਕੇ ਉਹਨਾਂ ਨੇ ਮੰਮੀ ਮੇਰੀ ਨੂੰ ਉਹਨਾਂ ਦੇ ਨਾਲ ਹੀ ਭੇਜ ਦਿੱਤਾ ਸੀ ਵੀ ਤੁਸੀਂ ਜਾਓ। ਤੇ ਇੱਥੇ ਆ ਕੇ ਇੰਡੀਆ ਜਾ ਕੇ ਕੈਂਪ ਵਗੈਰਾ 'ਚ ਕਾਫੀ ਦੇਰ ਰਹੇ। ਤੇ ਮੇਰੇ ਨਾਨੀ ਜੀ ਤੇ ਕਾਫੀ ਦੇਰ ਬਾਅਦ ਹੀ ਆਏ ਸਨ, ਕੁਛ ਦੇਰ ਬਾਅਦ ਉਹਨਾਂ ਨੂੰ ਮੇਰੇ ਛੋਟੇ ਮਾਮਾ ਜੀ ਜਾ ਕੇ ਲੈ ਕੇ ਆਏ ਸਨ। ਜਿਸ ਤਰ੍ਹਾਂ ਪਹਿਲਾਂ ਗਿਆ, ਉਹਨਾਂ ਦੀ ਹਿਫਾਜ਼ਤ ਵੀ ਮੁਸਲਮਾਨਾਂ ਨੇ ਹੀ ਕੀਤੀ ਸੀ ਪਿੰਡ ਦੀ ਹੱਦ ਤੱਕ, ਤੇ ਉਹੀ ਉਹਨਾਂ ਨੂੰ ਉੱਥੋਂ ਮਤਲਬ ਹੈਲਪ ਕਰਕੇ ਕੱਢ ਕੇ ਲੈ ਕੇ ਆਏ ਸਨ। ਨਹੀਂ ਤੇ ਰੱਬ ਜਾਣੇ ਕੀ ਹੋਣਾ ਸੀ। ਤੇ ਇਸ ਕਰਕੇ ਮੇਰੇ ਮੰਮੀ ਆਪਣੇ ਘਰ ਬਾਰੇ ਕਿਸ ਤਰ੍ਹਾਂ ਰਹਿੰਦੇ ਸੀ, ਕੀ ਘਰ 'ਚ ਹੁੰਦਾ ਸੀ, ਕੀ ਨਹੀਂ ਸੀ ਹੁੰਦਾ, ਖਾਣ ਦਾ ਪੀਣ ਦਾ ਖੂਹਾਂ ਬਾਰੇ ਸਾਰੀ ਗੱਲਬਾਤ ਕਰ ਦਿੰਦੇ ਸਨ। ਤੇ ਮੇਰੀ ਮਨ ਦੀ ਖਾਸ ਸੀ ਕਿ ਮੈਂ ਇੱਕ ਵਾਰੀ ਜਾ ਕੇ ਦੇਖ ਕੇ ਆਵਾਂ ਪਲੀਜ਼। ਸੌਰੀ। ਚਲੋ ਕਿਸਮਤ ਨੇ ਸਾਥ ਦਿੱਤਾ, ਸਾਨੂੰ ਮੌਕਾ ਮਿਲਿਆ ਜਾਣ ਦਾ। ਤੇ ਜਿਹਨਾਂ ਗਰੁੱਪ ਦੇ ਨਾਲ ਸੀ ਗਿਆ ਸੀ, ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਮੈਂ ਮਤਲਬ ਘਰ ਵਾਲੇ ਜਾ ਕੇ ਆਉਣਾ ਹੈਗਾ। ਤੇ ਉਹਨਾਂ ਨੇ ਕਿਹਾ ਸੀ ਅਸੀਂ ਅਰੇਂਜ ਕਰ ਦਾਂਗੇ। ਤੇ ਜਦੋਂ ਅਸੀਂ ਉੱਥੇ ਗਏ, ਉੱਥੋਂ ਵੀ ਮੈਂ ਦੁਬਾਰਾ 2-3 ਵਾਰੀ ਕਹਿੰਦੀ ਰਹੀ, ਯਾਦ ਨਾ ਭੁੱਲਣਾ ਕਿ ਅਸੀਂ ਜਾਣਾ ਹੈ। ਸੋ ਇੱਕ ਦਿਨ ਸਾਨੂੰ ਮਿਲਿਆ ਮੌਕਾ ਜਾਣ ਦਾ, ਤੇ ਉਹਨਾਂ ਨੇ ਸਾਨੂੰ ਇੱਕ ਪੁਲਿਸ ਵਾਲਾ ਦਿੱਤਾ, ਸ਼ਬੀਲ, ਜਿਹੜਾ ਕਿ ਬਹੁਤ ਅੱਛੇ ਸੀ। ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ। ਤੇ ਓਬਵੀਅਸਲੀ ਅਸੀਂ ਟੈਕਸੀ ਕੀਤੀ ਤੇ ਲਾਹੌਰ ਤੋਂ ਅਸੀਂ ਗਏ ਭੋਪਾਲ ਵਾਲੇ। 2-2.5 ਘੰਟੇ ਲੱਗੇ ਹੋਣਗੇ। ਕੋਈ ਮੇਰੇ ਕੋਲ ਜਿੰਨੀ ਕੁ ਇਨਫੋਰਮੇਸ਼ਨ ਸੀ ਉਹ ਮੈਂ ਲਿਖ ਕੇ ਨਾਲ ਲੈ ਗਈ ਸਾਂ ਵੀ ਆਹ ਮੁਹੱਲਾ ਹੈਗਾ, ਗੜੀ ਮੁਹੱਲਾ ਹੈਗਾ, ਇੱਥੇ ਜਾਣਾ ਹੈਗਾ, ਇੱਧਰ ਪਿੰਡ ਹੈਗਾ। ਥੋੜਾ ਜਿਹਾ ਦਿਮਾਗ ਵਿੱਚ ਜੋ ਕਿਹਾ ਗਿਆ ਸੀ ਉਹਦੇ ਮੁਤਾਬਕ ਆਪਣੇ ਦਿਮਾਗ ਵਿੱਚ ਨਕਸ਼ਾ ਬਣਿਆ ਹੋਇਆ ਸੀ ਵੀ ਕਿਸ ਤਰ੍ਹਾਂ ਦਾ ਹੋਏਗਾ। ਤੇ ਜਦੋਂ ਅਸੀਂ ਗਏ ਤੇ ਮੇਰੇ ਹਸਬੈਂਡ ਨੇ ਤੇ ਉਹ ਪੁਲਿਸ ਵਾਲੇ ਨੇ ਕਾਫੀ ਲੋਕਾਂ ਨੂੰ ਪੁੱਛਿਆ ਵੀ ਕਿੱਦਾਂ ਆਏਗਾ। ਉਹਨਾਂ ਸਾਨੂੰ ਦਿੱਤੀ ਕਿ ਇੱਧਰ ਦੀ ਹੋ ਕੇ ਚਲੋ ਜਾਓ। ਤੇ ਹੈਰਾਨਗੀ ਦੀ ਗੱਲ ਇਹ ਹੈਗੀ ਕਿ ਜਦੋਂ ਅਸੀਂ ਜਾ ਕੇ ਕਾਰ ਪਾਰਕ ਕੀਤੀ ਹੈ ਨਾ, ਉਹ ਸ਼ਾਇਦ ਭਾਜੀ ਚੰਨਰ ਸਿੰਘ ਦੇ ਘਰ ਦੇ ਪਿੱਛੇ ਵੜ ਕੇ ਪਾਰਕ ਕੀਤੀ ਹੈਗੀ ਹੈ। ਤੇ ਉੱਥੋਂ ਉੱਤਰ ਕੇ ਗਰਮੀ ਬਹੁਤ ਸੀ, ਮੈਂ ਤੇ ਕਾਰ ਵਿੱਚ ਬੈਠੀ ਰਹੀ ਡਰਾਈਵਰ ਦੇ ਨਾਲ, ਮੇਰੇ ਹਸਬੈਂਡ ਤੇ ਸ਼ਬੀਲ ਤੇ ਪੁਲਿਸ ਵਾਲਾ ਉਹ ਨਿਕਲ ਕੇ ਗਏ ਵੀ ਅਸੀਂ ਪੁੱਛਗਿੱਛ ਕਰਕੇ ਆਉਂਦੇ ਹਾਂ। ਪੁੱਛਗਿੱਛ ਕਰਨੀ ਅੱਗੇ ਮਾਤਾ ਜੀ ਖਾਲਾ ਬੈਠੇ ਹੋਏ ਸਨ ਤੇ ਉਹਨਾਂ ਨੇ ਬਹੁਤ ਹੀ ਮਦਦ ਕੀਤੀ। ਉਹਨਾਂ ਨੇ ਇੱਕ ਮੁੰਡਾ ਸੀ, ਉਹਨੂੰ ਕਿੰਨੀ ਥਾਂ ਭਜਾਇਆ ਵੀ ਇਹਨੂੰ ਫੜ ਕੇ ਲਿਆ, ਉਹਨੂੰ ਪੁੱਛ, ਇਹਨੂੰ ਪੁੱਛ, ਬਹੁਤ ਉਹਨਾਂ ਮਦਦ ਕੀਤੀ। ਨਾਲੇ ਇਹਨਾਂ ਨੂੰ ਲੱਸੀ ਪਿਲਾਈ, ਤੁਸੀਂ ਬੈਠੋ ਲੱਸੀ ਪੀਓ। ਬੜੇ ਮਜ਼ੇ ਨਾਲ ਬੈਠ ਕੇ ਉੱਥੇ ਲੱਸੀ ਪੀਤੀ। ਉਹਨਾਂ ਜਦੋਂ ਮੁੰਡਾ ਆਇਆ, ਕਈਆਂ ਨੂੰ ਲੱਭ ਕੇ ਲਿਆਂਦਾ ਜਿਹਨਾਂ ਕੋਈ ਇਨਫੋਰਮੇਸ਼ਨ ਹੈਗੀ। ਇੱਕ ਭਾਈ ਸਾਹਿਬ ਆਏ, ਉਹ ਕਹਿਣ ਲੱਗੇ ਕਿ ਮੈਨੂੰ ਪਤਾ ਨਹੀਂ ਕਿਹਨੂੰ ਇਨਫੋਰਮੇਸ਼ਨ ਹੋਏਗੀ। ਫਿਰ ਉਹਨਾਂ ਨੇ ਜਾ ਕੇ ਸਫਦਰ ਭਾਈ ਸਾਹਿਬ ਨੂੰ ਲੈ ਕੇ ਆਏ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਸੀ। ਇਨਫੈਕਟ ਸਾਡੇ ਨਾਲ ਕਿਤੇ ਜ਼ਿਆਦਾ ਉਹਨਾਂ ਨੂੰ ਇਨਫੋਰਮੇਸ਼ਨ ਸੀ ਸਾਡੇ ਘਰਾਣਿਆਂ ਬਾਰੇ। ਤੇ ਫਿਰ ਉਹ ਸਾਨੂੰ ਆਪਣੇ ਘਰ ਲੈ ਗਏ, ਪਾਣੀ ਤਾਣੀ ਪਿਆ, ਠੰਡਾ AC ਲਾਈ, ਆਰਾਮ ਨਾਲ ਬਿਠਾਇਆ, ਕਾਫੀ ਦਿਨ ਸੇਵਾ ਕੀਤੀਆਂ ਸਾਡੇ ਨਾਲ। ਤੇ ਉਹ ਆਪੇ ਉਸ ਦਿਨ ਕੁਛ ਠੀਕ ਨਹੀਂ ਸੀ ਹੈਗੇ, ਫਿਰ ਵੀ ਉਹਨੇ ਸਾਡੇ ਵਾਸਤੇ ਵਕਤ ਕੱਢਿਆ। ਆਪਣੇ ਨੈਫਿਊ ਨੂੰ ਫੋਨ ਕੀਤਾ, ਸਾਨੂੰ ਲੈ ਕੇ ਗਏ, ਗਲੀਆਂ ਵਿੱਚ ਲੈ ਕੇ ਗਏ ਜਿੱਥੇ ਸਾਡੇ ਘਰ ਸਾਰੇ ਦਿਖਾਏ। ਸਾਡਾ ਜਿਹੜਾ ਘਰ ਸੀ ਉਹ ਵੀ ਜਿਹਨਾਂ ਦੇ ਜਿਹੜੇ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਕਿਹਾ ਵੀ ਨਾ ਘਰ ਵੇਖਣਾ। ਉਹਨਾਂ ਵੀ ਕੋਈ ਮਤਲਬ ਬੜੇ ਆਰਾਮ ਨਾਲ ਸਾਨੂੰ ਆਪਣੇ ਘਰ ਆਉਣ ਦਿੱਤਾ ਵੀ ਆ ਜਾਓ ਤੁਸੀਂ ਦੇਖ ਲਓ। ਉੱਪਰ ਚੁਬਾਰੇ ਤੇ ਗਏ, ਅੱਗਾ ਪਿੱਛਾ ਦੇਖਿਆ ਸਾਰਾ। ਬੜੀ ਮਨ ਨੂੰ ਸ਼ਾਂਤੀ ਮਿਲੀ ਤੇ ਬੜੀ ਹੀ ਮਦਦ ਮਿਲੀ। ਤੇ ਫਿਰ ਉਹਨਾਂ ਨੇ ਸਾਨੂੰ ਸਾਡੇ ਖੂਨ ਦੇ ਵੀ ਲੈ ਕੇ ਗਏ, ਉਹ ਵੀ ਦਿਖਾਏ ਜਿੱਥੇ ਉਹ ਰਹਿ ਕੋਈ ਜੋ ਵੀ ਉੱਥੇ ਰਹਿ ਰਹੇ ਨੇ। ਤੇ ਇਨਫੈਕਟ ਜਿਹੜੇ ਉੱਥੇ ਰਹਿ ਰਹੇ ਨੇ ਉਹ ਵੀ ਜਿਵੇਂ ਹੈਗੇ ਨੇ ਇਸ ਵਕਤ ਵੀ। ਤੇ ਉਹ ਗਲੀਆਂ ਦੇਖੀਆਂ ਸੀ ਤੇ ਘਰ ਦੇਖੇ, ਬੜੀ ਸ਼ਾਂਤੀ ਆਏ। ਉੱਪਰ ਸਾਰੇ ਪਾਸੇ ਦੇਖੇ ਤੇ ਮੈਂ ਤੇ ਬਹੁਤ ਹੀ ਉਹਨਾਂ ਸਭ ਦੀ ਖੁਸ਼ਗੁਜ਼ਾਰ ਹੈ ਕਿ ਸਾਨੂੰ ਉਹਨਾਂ ਨੇ ਇੰਨਾ ਆਪਣਾ ਟਾਈਮ ਕੱਢ ਕੇ ਤੇ ਸਾਨੂੰ ਸਭ ਕੁਝ ਦੱਸਿਆ, ਇਨਫੋਰਮੇਸ਼ਨ ਮਿਲੀ ਸਾਨੂੰ ਉੱਥੋਂ ਜਿਹੜੀ ਕਿ ਸਾਨੂੰ ਕਈ ਗੱਲਾਂ ਦਾ ਨਹੀਂ ਸੀ ਪਤਾ ਹੈਗਾ। ਕਈਆਂ ਦਾ ਪਤਾ ਸੀ, ਕਈ ਦਾ ਨਹੀਂ ਸੀ ਪਤਾ ਹੈਗਾ। ਫਿਰ ਸਾਨੂੰ ਖੂਹ ਤੇ ਲੈ ਕੇ ਗਏ, ਉੱਥੇ ਦਾ ਸਕੂਲ ਬਣਿਆ ਹੈ। ਉਹ ਵੀ ਮੇਰੀ ਮੰਮੀ ਦੇ ਕਿਸੇ ਚਾਚੇ ਤਾਏ ਨੇ ਜ਼ਮੀਨ ਦਿੱਤੀ ਹੋਈ ਸੀ ਕਿਸੇ ਟਾਈਮ ਤੇ। ਉਹ ਸਕੂਲ ਦਿਖਾਇਆ ਉਹਨਾਂ ਨੇ ਸਾਨੂੰ। ਉਸ ਵਕਤ ਸਕੂਲ ਦੀ ਛੁੱਟੀ ਹੋ ਰਹੀ ਸੀ, ਅਸੀਂ ਅੰਦਰ ਨਹੀਂ ਗਏ ਹੈਗੇ। ਮੈਂ ਤੁਹਾਨੂੰ ਕਹੀਏ ਕਦੇ ਸੀ ਹੈਡਮਿਸਟਰ ਉੱਥੇ ਨਹੀਂ ਸੀਗਾ, ਚਲੋ ਰਹਿਣ ਦਿਓ। ਪਰ ਉਹ ਸਕੂਲ ਦੇਖਿਆ ਜਿਹੜੇ ਬਾਰੇ ਕਿ ਮੈਨੂੰ ਥੋੜੀ ਬਹੁਤੀ ਇਨਫੋਰਮੇਸ਼ਨ ਸੀ ਜੀ, ਕਿ ਸਾਨੂੰ ਦੱਸਿਆ ਗਿਆ ਸੀ ਆਹ ਸਕੂਲ ਇੱਥੋਂ ਰਸਤਾ ਜਾਂਦਾ, ਇੱਥੇ ਛੋਟਾ ਸਕੂਲ ਹੈ, ਇੱਥੇ ਮਸੀਤ ਆਉਂਦੀ ਹੈ, ਇੱਧਰੋਂ ਲੰਘ ਜਾਓ। ਸਾਨੂੰ ਮਤਲਬ ਮੈਂਟਲ ਨਕਸ਼ਾ ਸੀ ਸਾਡਾ ਵੀ ਕਿੱਥੋਂ ਜਾਣਾ ਪਏਗਾ ਘਰ ਲੱਭਣ ਵਾਸਤੇ। ਤੇ ਉਹ ਬੜੇ ਮਤਲਬ ਅਸੀਂ ਲੱਕੀ ਰਹੇ ਆ ਕਿ ਸਾਨੂੰ ਇੰਨੀ ਇਨਫੋਰਮੇਸ਼ਨ ਮਿਲੀ ਹੈ ਤੇ ਇੰਨਾ ਪਿਆਰ ਮਿਲਿਆ। ਰੱਖੋ ਤੇ ਖਾਲਾ ਜੀ ਨਾਲ ਲੱਗਿਆ ਮੈਨੂੰ ਸੇਵੀਆਂ ਦਿੱਤੀਆਂ। ਮੈਂ ਜੀ ਸੇਵੀਆਂ ਦੀ ਵੀ ਗੱਲ ਕਰ ਲੈਨੇ ਭੈਣ ਜੀ, ਸੇਵੀਆਂ ਦੀ ਵੀ ਕਰ ਲੈਨੇ ਗੱਲ। ਅਜੇ ਤੁਹਾਡੀਆਂ ਆਵਾਜ਼ਾਂ, ਤੁਹਾਡੀਆਂ ਮੁਹੱਬਤ ਦੀਆਂ ਗੱਲਾਂ ਜਿਹੜੀਆਂ ਨੇ ਇਹ ਅਸੀਂ ਭੋਪਾਲ ਵਾਲਿਆਂ ਨੂੰ ਕਿ ਪੂਰੀ ਦੁਨੀਆ ਨੂੰ ਸੁਣਾਉਣੀਆਂ ਨੇ। ਹਾਂ ਮੈਂ ਤੇ ਖੁਸ਼ ਹੋ ਗਿਆ ਸਿਰਫ ਗਲੀਆਂ ਵੇਖ ਕੇ। ਮੈਨੂੰ ਅੰਮ੍ਰਿਤਸਰ ਦੀਆਂ ਗਲੀਆਂ ਚੇਤੇ ਆ ਗਈਆਂ। ਉਦੋਂ ਪੀੜੀਆਂ ਛੋਟੀਆਂ ਮਾਂ ਤੁਰਿਆ ਜਾਂਦਾ ਸਕੂਲ ਨਹੀਂ, ਮੋਟਰਸਾਈਕਲ ਨਹੀਂ ਲੰਘਦਾ ਤੇ ਮੈਂ ਉਹ ਬਹਿ ਤੇ ਉਹੀ ਬਹਿੰਦਾ ਰਿਹਾ।
ਮੈਨੂੰ ਆਪਣੀ ਛੋਟੇ ਹੁੰਦੇ ਦੀ ਯਾਦਾਂ ਆ ਗਈਆਂ। ਮੇਰੇ ਭਾਈ ਵੀ ਗਲੀਆਂ ਚ ਅਸੀਂ ਜੰਮੇ ਪਲੇ ਹੈ, ਇਹੋ ਜਿਹੀਆਂ ਗਲੀਆਂ ਬਿਲਕੁਲ ਉਦਾਂ ਦੀਆਂ ਨੇ, ਅਸਲ ਉਦਾਂ ਹੀ ਨੇ ਚ ਅਜੇ। ਜੋ ਉਹਨਾਂ ਦਾ ਵਰਤਾਓ ਸੀ ਨਾ, ਉਹਦੇ ਤੋਂ ਸਾਨੂੰ ਆਪਣਾ ਬਚਪਨਾ ਯਾਦ ਆਇਆ। ਤੇ ਜਦੋਂ ਅਸੀਂ ਛੋਟੇ ਹੁੰਦੇ ਸਾਂ ਉਦੋਂ ਲੋਕਾਂ ਦਾ ਪਿਆਰ ਮੁਹੱਬਤ ਬਹੁਤ ਹੁੰਦਾ ਸੀ, ਤੇ ਜਿਹੜਾ ਕੋਈ ਮਤਲਬ ਜਿਹੜੇ ਜੋ ਪਿੰਡ ਦੀ ਲੜਕੀ ਹੁੰਦੀ ਸੀ ਉਹ ਸਾਰਿਆਂ ਦੀ ਹੀ ਲੜਕੀ ਹੁੰਦੀ ਸੀ, ਉਸ ਤਰੀਕੇ ਨਾਲ ਮਤਲਬ ਵਰਤਾਓ ਹੁੰਦਾ ਸੀ। ਬਿਲਕੁਲ ਇਸ ਤਰ੍ਹਾਂ ਹੀ। ਤੇ ਜਿਹੜਾ ਅੱਜ ਥੋੜਾ ਬਹੁਤਾ ਬਦਲ ਚੁੱਕਾ ਹੈ ਇੱਥੇ, ਪਰ ਇੱਥੇ ਆ ਕੇ ਮੈਨੂੰ ਉਹ ਬਚਪਨਾ ਮੇਰਾ ਆਪਣਾ ਯਾਦ ਆਇਆ। ਮੈਨੂੰ ਉਹ ਵੀ ਮਹਿਸੂਸ ਹੋਇਆ ਜਿਸ ਤਰ੍ਹਾਂ ਸਾਡੇ ਮਾਮੀਆਂ ਸਾਨੂੰ ਪਿਆਰ ਕਰਦੇ ਸਨ, ਉਹ ਚੀਜ਼ ਮਿਲੀ ਮੈਨੂੰ। ਘਰ ਦੇਖਿਆ ਆਪਣੀ ਮਾਤਾ ਦਾ, ਆਪਣੇ ਮਾਮੇ ਦਾ? ਜੀ, ਘਰ ਮੌਜੂਦ ਸੀ? ਜੋ ਅਸੀਂ ਸੋਚਿਆ ਸੀ ਉਹ ਚੀਜ਼ ਤੇ ਨਹੀਂ ਸੀ ਕਿ ਉਹ ਜਿੰਨਾ ਜੋ ਉਹਨਾਂ ਦੱਸਿਆ ਸੀ ਇਸ ਤਰ੍ਹਾਂ ਵੱਡਾ ਹੁੰਦਾ ਸੀ, ਓਬਵੀਅਸਲੀ ਉਹ ਚੀਜ਼ ਨਹੀਂ ਹੈਗੀ। ਹੁਣ ਘਰ ਛੋਟੇ ਹੋ ਗਏ ਨੇ, ਵੱਡੀਆਂ ਪੈ ਗਈਆਂ ਨੇ। ਕਿਉਂ ਇਹਨਾਂ ਨੇ ਕਿਹਾ ਸੀ ਤੇ ਹਵੇਲੀ ਹੁੰਦੀ ਸੀ, ਤੇ ਭਾਈ ਸਾਹਿਬ ਕਹਿਣ ਲੱਗੇ ਹਵੇਲੀਆਂ ਹੁੰਦੀਆਂ ਸੀ, ਹੁਣ ਨਹੀਂ ਹਵੇਲੀਆਂ ਰਹੀਆਂ। ਹੁਣ ਮਤਲਬ ਜਗ੍ਹਾ ਥੋੜੀਆਂ ਜਿਹੀ ਵੱਟ ਕੀਤੀਆਂ ਗਈਆਂ ਥੋੜੀਆਂ ਜਿਹੀਆਂ। ਮੈਨੂੰ ਉੱਥੇ ਜਾ ਕੇ ਥੋੜੀ ਜਿਹੀ ਮਨ ਨੂੰ ਸ਼ਾਂਤੀ ਜਿਹੀ ਮਿਲੀ ਕਿ ਜੋ ਮੇਰੀ ਅੰਮੀ ਦੱਸਦੇ ਸੀ ਇਹ ਚੀਜ਼ ਹੈਗੀ ਹੈ, ਇੱਥੇ ਜੰਮੇ ਪਲੇ ਨੇ। ਕਿ ਉਹ ਮੇਰੇ ਮੰਮੀ ਮੇਰਾ ਖਿਆਲ ਸ਼ਾਇਦ 16-17 ਸੀ ਜਦੋਂ ਪਾਕਿਸਤਾਨ ਦੀ ਵੰਡ ਹੋਈ। 16-17 ਸਾਲ ਦੇ ਸਨ ਜਦੋਂ ਪਾਕਿਸਤਾਨ ਦੀ ਵੰਡ ਹੋਈ, ਤੇ ਉਹ ਆਪਣੇ ਘਰ ਸਭ ਤੋਂ ਛੋਟੇ ਸਨ, ਤੇ ਉਹਨਾਂ ਦੀਆਂ ਯਾਦਾਂ ਕਾਫੀ ਸਟਰੋਂਗ ਸਨ ਅਖੀਰ ਤੱਕ ਉਸ ਦੀਆਂ। ਤੇ ਇਸ ਕਰਕੇ ਮੇਰੀ ਅੰਮੀ ਆਪਸੀ ਗੱਲਬਾਤ ਕਰਨੀ, ਉਹਦੇ ਬਾਰੇ ਸਾਨੂੰ ਦੱਸਣਾ, ਤੇ ਸਾਨੂੰ ਫਿਰ ਓਬਵੀਅਸਲੀ ਤੁਹਾਡੇ ਮਨ 'ਚ ਖਾਸ ਉੱਠਦੀ ਕਿ ਅਸੀਂ ਉਸ ਜਗ੍ਹਾ ਜਾ ਕੇ ਦੇਖੀਏ ਵੀ ਕੀ ਹੈਗਾ, ਕਿੱਥੇ ਜੰਮੇ ਪਲੇ ਨੇ। ਤੇ ਮੇਰੀ ਹਮੇਸ਼ਾ ਇਹ ਖਾਸ ਸੀ ਕਿ ਮੈਂ ਜਾਵਾਂ, ਪਰ ਕਦੀ ਮੌਕਾ ਨਹੀਂ ਸੀ ਮਿਲਿਆ। ਤੇ ਹੁਣ ਮਤਲਬ ਜਦੋਂ ਸਾਨੂੰ ਓਪਰਚੁਨਿਟੀ ਮਿਲੀ ਜਾਣ ਦੀ, ਅਸੀਂ ਗਏ ਤੇ ਮੈਂ ਕਿਹਾ ਸੀ ਮੈਂ ਇਹ ਜ਼ਰੂਰ ਕਰਕੇ ਆਉਣਾ ਹੈਗਾ, ਜਾਣਾ ਜ਼ਰੂਰ ਹੈ ਪਰ ਇੱਥੇ ਵੀ ਜ਼ਰੂਰ ਜਾ ਕੇ ਆਉਣਾ ਹੈਗਾ। ਤੇ ਮੈਂ ਕਹਿੰਦੀ ਮੈਂ ਲੱਕੀ ਹੈਗੀ ਕਿ ਮੈਨੂੰ ਮੌਕਾ ਮਿਲਿਆ ਉੱਥੇ ਜਾਣ ਦਾ। ਤੇ ਮੇਰਾ ਇੱਕ ਸਭ ਤੋਂ ਵੱਡਾ ਰਿਗਰੈਟ ਹੈਗਾ ਇੱਕ ਚੀਜ਼ ਦਿਲ ਵਿੱਚ, ਕਿ ਮੈਂ ਆਪਣੀ ਅੰਮੀ ਨੂੰ ਨਹੀਂ ਲੈ ਕੇ ਜਾ ਸਕੀ। ਉਹਦਾ ਮੈਨੂੰ ਬਹੁਤ ਰਿਗਰੈਟ ਹੈਗਾ ਇਸ ਵੇਲੇ। ਸ਼ਾਇਦ ਉਹ ਜਾਂਦੇ, ਉਹ ਜਾ ਕੇ ਬਹੁਤ ਖੁਸ਼ ਹੁੰਦੇ ਜੇਕਰ ਜਾ ਸਕਦੇ, ਪਰ ਉਹਨਾਂ ਕਦੀ ਕਿਹਾ ਨਹੀਂ ਸੀ ਕਿ ਮੈਂ ਜਾਣਾ ਹੈਗਾ। ਇਸ ਕਰਕੇ ਵੀ ਅਸੀਂ ਕਦੀ ਕੋਸ਼ਿਸ਼ ਨਹੀਂ ਕੀਤੀ ਹੈਗੀ, ਤੇ ਉਸ ਚੀਜ਼ ਦਾ ਮੈਨੂੰ ਥੋੜਾ ਅਫਸੋਸ ਰਹੇਗਾ ਕਿ ਮੈਂ ਲੈ ਕੇ ਨਹੀਂ ਗਈ। ਪਤਾ ਚੱਲਿਆ ਕਿ ਤੁਹਾਡੀ ਇੱਕ ਖਾਲਾ ਵੀ ਬਣੀ ਹੈ। ਤੁਸੀਂ ਮੰਨੋਗੇ ਨਹੀਂ, ਉਹਨਾਂ ਦੀ ਜਿਹੜੀ ਸ਼ਕਲ ਹੈਗੀ ਹੈ, ਜਿਹੜੀ ਬਣਤਰ ਹੈਗੀ ਹੈ, ਜਿਹੜੀ ਮੇਰੀ ਮੰਮੀ ਦੀ ਸਿਸਟਰ ਸੀ, ਮੇਰੀ ਅਸਲੀ ਖਾਲਾ ਸੀ, ਉਹਨਾਂ ਨਾਲ ਬਹੁਤ ਮਿਲਦੀ ਜੀ। ਅੱਛਾ ਜੀ, ਬਹੁਤ ਹੀ ਜ਼ਿਆਦਾ ਮਿਲਦੀ ਹੈਗੀ। ਤੇ ਮੈਨੂੰ ਉਸ ਕਰਕੇ ਇਸ ਕਰਕੇ ਵੀ ਤੇ ਕੁਛ ਉਹਨਾਂ ਦੇ ਪਿਆਰ ਮੁਹੱਬਤ ਜਿੰਨਾ ਸਾਨੂੰ ਕੀਤਾ, ਮੈਨੂੰ ਉਹਨਾਂ ਨੂੰ ਅਸੀਂ ਮੈਂ ਹਰ ਰੋਜ਼ ਤਕਰੀਬਨ ਯਾਦ ਕਰਦੀ ਸੀ। ਇਹਨਾਂ ਨੂੰ ਪੁੱਛ ਲਓ, ਉਹਨਾਂ ਦੀ ਗੱਲਬਾਤ ਹੁੰਦੀ ਹੈਗੀ ਹੈ ਕਿ ਮੈਨੂੰ ਆਪਣੀ ਖਾਲਾ ਦੀ ਯਾਦ ਲਾਉਂਦੇ ਹੈਗੇ ਨੇ, ਜਿਹੜੀ ਕਿ ਹੁਣ ਇਸ ਦੁਨੀਆ ਵਿੱਚੋਂ ਵੀ ਫੌਤ ਹੋ ਚੁੱਕੇ ਹੈਗੇ ਨੇ, ਕੁਝ ਸਾਲ ਹੋ ਗਏ ਨੇ, ਪਰ ਉਹਨਾਂ ਦੀ ਸ਼ਕਲ ਵੀ ਜਿਸ ਤਰੀਕੇ ਨਾਲ ਬੈਠੇ ਸਨ ਬਿਲਕੁਲ ਉਹਨਾਂ ਵਰਗੇ ਲੱਗਦੇ ਹੈਗੇ ਨੇ। ਤਾਂ ਤੁਸੀਂ ਵੇਖੋ ਉਹਨਾਂ ਦੀ ਫੋਟੋ ਦੇਖੋ ਕਿ ਇਹਦੇ ਦੋਨੇ ਭੈਣਾਂ ਹੈਗੀਆਂ। ਖਾਲਾ ਜੀ ਜਿਹੜੇ ਨੇ ਉਹਨਾਂ ਨੇ ਬੜਾ ਅੱਛੇ ਅਲਫਾਜ਼ 'ਚ ਤਜ਼ਕਰਾ ਕੀਤਾ। ਕੀ ਜਾਦੂ ਕੀਤਾ ਤੁਸੀਂ ਉਹਨਾਂ 'ਤੇ? ਮੈਂ ਕੋਈ ਨਹੀਂ ਕੀਤਾ, ਤੇ ਜਾਦੂ ਮੇਰਾ ਨਹੀਂ, ਜਾਦੂ ਉਹਨਾਂ ਦਾ ਹੈਗਾ, ਉਹਨਾਂ ਦਾ ਪਿਆਰ ਹੈਗਾ। ਜਿਹੜੇ ਤਰੀਕੇ ਨਾਲ ਸਾਨੂੰ ਮਿਲੇ ਨੇ, ਪਿਆਰ ਦਿੱਤਾ ਉਹਨਾਂ ਨੇ, ਇਹ ਉਹਨਾਂ ਦਾ ਹੈਗਾ ਸਭ ਕੁਝ। ਅੱਛੇ ਨੇ। ਮਾਂ ਜੀ ਕਹਿੰਦੇ ਕਿ ਉਹ ਬੜੀ ਕਰਮਾਂ ਵਾਲੀ ਧੀ ਸੀ, ਬੜੀ ਖੁਸ਼ ਅਖਲਾਕ ਸੀ। ਜਿਹੜੇ ਤਰੀਕੇ ਤੁਹਾਨੂੰ ਦੱਸਿਆ, ਜਿਹੜੇ ਤਰੀਕੇ ਨਾਲ ਮਿਲੇ ਹੈਗੇ ਨੇ, ਮੈਨੂੰ ਆਪਣੀ ਖਾਲਾ ਦੀ ਯਾਦ ਆਈ ਹੈ। ਮੈਨੂੰ ਬਿਲਕੁਲ ਉਹ ਉਸ ਤਰ੍ਹਾਂ ਹੀ ਲੱਗੇ ਹੈਗੇ ਨੇ। ਤੇ ਕੁਛ ਜਿਹੜੇ ਇਹਨਾਂ ਦੇ ਤੇਰੇ ਨਾ ਤੋ ਤਰੀਕਾ ਹੁੰਦਾ ਬੋਲਣ ਦਾ, ਗੱਲ ਕਰਨ ਦਾ, ਪਿਆਰ ਕਰਨ ਦਾ, ਘਰ ਆਏ ਦੀ ਇੱਜ਼ਤ ਕਰਨ ਦਾ, ਉਹ ਮੈਨੂੰ ਆਪਣਾ ਬਚਪਨਾ ਯਾਦ ਦਿਲਾਇਆ ਹੈਗਾ। ਕਿਉਂਕਿ ਇਸ ਤਰ੍ਹਾਂ ਹੀ ਹੁੰਦਾ ਸੀ ਸਾਡੇ ਛੋਟੇ, ਜਦੋਂ ਅਸੀਂ ਛੋਟੇ ਹੁੰਦੇ ਛੋਟੇ ਸੀ ਗਲੀਆਂ ਮੁਹੱਲਿਆਂ 'ਚ ਕੋਈ ਵੀ, ਕਿ ਮੈਂ ਛੋਟੀ ਹੁੰਦੀ ਪਿੰਡ 'ਚ ਰਹੀ ਹੋਈ ਹੈਗੀਆਂ। ਤੇ ਇਸ ਕਰਕੇ ਨਾ ਜਿਹੜਾ ਉਹਨਾਂ ਦਾ ਤਰੀਕਾ ਸੀ, ਜਿਹੜੀ ਦੁਕਾਨ ਜੀ ਸੀ ਪਿੱਛੇ, ਉਹ ਬਿਲਕੁਲ ਮੈਨੂੰ ਆਪਣੇ ਬਚਪਨ ਦੀ ਯਾਦ ਦਿਲਾਉਂਦਾ ਹੈਗਾ। ਤੇ ਮੈਂ ਤਕਰੀਬਨ 14 ਸਾਲ ਦੀ ਸੀ ਜਦੋਂ ਅਸੀਂ ਯੂਕੇ ਆ ਗਏ ਹੈਗੇ ਆ। ਇਸ ਕਰਕੇ ਉਹ ਸਭ ਕੁਝ ਪਿੱਛੇ ਰਹਿ ਗਿਆ। ਤੇ ਉਹ ਮੈਨੂੰ ਯਾਦਾਂ ਮਤਲਬ ਬਿਲਕੁਲ ਫਰੈਸ਼ ਹੋ ਗਈਆਂ ਉਹਨਾਂ ਨੂੰ ਦੇਖ ਕੇ, ਤੇ ਉਹਨਾਂ ਦਾ ਰਵੱਈਆ ਦੇਖ ਕੇ, ਤੇ ਉਹਨਾਂ ਨੇ ਮਿਲ ਕੇ ਸਾਰਿਆਂ ਨੂੰ। ਬਾਕੀ ਵੀ ਜਿਹੜੇ ਸੀ ਉਹਨਾਂ ਨੇ ਬੜੀ ਮਦਦ ਕੀਤੀ ਸਾਡੀ। ਭਾਈ ਸਾਹਿਬ ਨੇ ਬੜੀ ਮਦਦ ਕੀਤੀ, ਨਾਸਰ ਸਾਹਿਬ ਨੇ, ਸਫਦਰ ਸਾਹਿਬ ਨੇ। ਜੇ ਉਹ ਕਹਿੰਦੇ ਸਾਨੂੰ ਪਹਿਲਾਂ ਪਤਾ ਹੁੰਦਾ, ਪਰ ਚਲੋ ਸਾਨੂੰ ਤੇ ਆਪ ਨਹੀਂ ਸੀ ਪਤਾ ਕਿ ਕਿੱਥੇ ਜਾ ਰਿਹਾ, ਕੀ ਹੈਗਾ, ਥੋੜੀ ਬਹੁਤੀ ਇਨਫੋਰਮੇਸ਼ਨ ਸੀ। ਤੇ ਚਲੋ ਮੈਂ ਕਹਾਂਗੀ ਅਸੀਂ ਲੱਕੀ ਹੈਗੇ ਆ ਕਿ ਸਾਨੂੰ ਉਹ ਜਗ੍ਹਾ ਮਿਲ ਗਈ। ਜਿੰਨੀ ਕੋਈ ਇਨਫੋਰਮੇਸ਼ਨ ਸੀ ਉਸ ਨਾਲ ਕਈ ਵਾਰੀ ਮੁਸ਼ਕਿਲ ਹੋ ਜਾਂਦਾ ਹੈ ਜਗ੍ਹਾ ਲੱਭਣੀ, ਪਰ ਬਹੁਤ ਕਿਸੇ ਹੱਦ ਤੱਕ ਆਸਾਨੀ ਨਾਲ ਹੀ ਮਿਲ ਗਈ। ਪਰ ਆਸਾਨੀ ਉਹਨਾਂ ਨੇ ਪੈਦਾ ਕੀਤੀ ਸਾਡੇ ਵਾਸਤੇ, ਖਾਲਾ ਜੀ ਨੇ ਪੈਦਾ ਕੀਤੀ, ਖਾਸ ਕਰਕੇ ਖਾਲਾ ਜੀ ਨੇ। ਕਿ ਉਹਨਾਂ ਨੇ ਇੱਕ ਬੇਟੇ ਨੂੰ ਨਾ, ਇੱਕ ਛੋਟਾ ਜਿਹਾ ਲੜਕਾ ਸੀ, ਉਹਨੂੰ ਕਈ ਜਗ੍ਹਾ ਭੇਜਿਆ ਹੋਇਆ ਸਾਈਕਲ ਤੇ ਵੀ, ਇਹਨੂੰ ਲੈ ਕੇ ਆ, ਉਹਨੂੰ ਲੈ ਕੇ ਇਸ ਤਰ੍ਹਾਂ ਕਰੋ, ਉਸ ਤਰ੍ਹਾਂ ਕਰੋ।
ਤੇ ਇੱਕ ਆਦਮੀ ਆਇਆ ਤੇ ਉਹਨੇ ਕਿਹਾ ਕਿ ਮੈਨੂੰ ਪਤਾ ਕਿ ਕੋਈ ਇਨਫੋਰਮੇਸ਼ਨ ਕਿ ਤੇ ਉਹ ਫਿਰ ਉਹ ਸਭ ਭਾਈ ਸਾਹਿਬ ਨੂੰ ਲੈ ਕੇ ਆਏ ਕਿ ਜਿਹੜੇ ਕਿ ਤੁਹਾਡੇ ਨੰਬਰਦਾਰ ਹੈਗੇ ਨੇ ਤੇ ਸਾਡੇ ਨਾਨਕੇ ਵੀ ਜਦੋਂ ਉੱਥੇ ਹੁੰਦੇ ਸਾਡੇ ਸਾਰੇ ਨੰਬਰਦਾਰ ਹੀ ਹੁੰਦੇ ਸਨ। ਹਾਂਜੀ। ਇਸ ਕਰਕੇ ਹਾਂਜੀ, ਇਹ ਸਫਦਰ ਸਾਹਿਬ ਵੀ ਇਹ ਚੀਬਾ ਬਰਾਦਰੀ ਦੇ ਨਾਲ ਇਹ ਬਿਲੋਂਗ ਕਰ ਜੀ, ਨੰਬਰਦਾਰ ਵੀ ਨੇ, ਹਾਂਜੀ, ਉਹਨਾਂ- ਬਹੁਤ ਗ੍ਰੇਟ ਆਦਮੀ ਨੇ। ਦੱਸਿਆ ਸੀ। ਨੈਕਸਟ ਫਿਰ ਮੈਂ ਰਾਤ ਭੋਪਾਲ ਵਾਲੇ ਸਫਦਰ ਚੀਮਾ ਸਾਹਿਬ ਦੇ ਘਰ ਸਟੇ ਕੀਤਾ। ਮੈਂ ਬੜਾ ਗ੍ਰੇਟ ਆਦਮੀ ਹੈ, ਬਹੁਤ ਮਹਿਮਾਨ ਨਵਾਜ਼ ਹੈ। ਉਹਨਾਂ ਨੇ ਫਿਰ ਜਿਹੜਾ ਮੈਨੂੰ ਖਾਲਾ ਜੀ ਨਾਲ ਮਿਲਾਇਆ ਮਤਲਬ ਉਹਨਾਂ ਦੇ ਨਾਲ ਜਿਹੜਾ ਅੰਦਾਜ਼ ਸੀ ਜੀ, ਮੈਂ ਤੁਹਾਨੂੰ ਕਹਿ ਨਹੀਂ ਸਕਦੀ ਕਿ ਕਿੰਨਾ ਮੇਰੇ ਦਿਲ ਨੂੰ ਇਸ ਚੀਜ਼ ਨੇ ਛੂਹ ਕੀਤਾ ਹੈ, ਛੂਹ ਹੈਗਾ ਤੇ ਮੈਂ ਹਰ ਰੋਜ਼ ਉਹਨਾਂ ਨੂੰ ਯਾਦ ਕਰਦੀ ਹਾਂ। ਇਨਫੈਕਟ ਮੈਂ ਸਾਰੇ ਨੂੰ ਆਕਰੋਂ ਦੀ ਗੱਲਬਾਤ ਦੱਸੀ ਹੈਗੀ। ਪਤਾ ਚੱਲਿਆ ਕਿ ਇਹ ਮੁਸਲਮਾਨ ਨੇ ਤੁਹਾਨੂੰ ਧੀ ਬਣਾਇਆ ਤੇ ਫਿਰ ਨਾਲ ਕੋਈ ਆਪਣੇ ਤੋਹਫਾ ਵੀ ਦਿੱਤਾ। ਉਹ ਕੀ ਸੀ? ਬਿਲਕੁਲ ਦਿੱਤਾ। ਉਸ ਤੋਂ ਅਸੀਂ ਸੇਵੀਆਂ ਅੱਛਾ ਜੀ। ਇਹ ਸੇਵੀਆਂ ਜੋ ਕਿ ਆਪਾਂ ਹੱਥਾਂ ਨਾਲ ਵੱਟਦੇ ਕਰਦੇ ਵੱਟੀਆਂ ਹੋਈਆਂ ਸੇਵੀਆਂ ਸੀ। ਅੱਛਾ। ਜੀ ਅਸੀਂ ਸਾਨੂੰ ਵੀ ਯਾਦ ਸੀ ਛੋਟੇ ਹੁੰਦੇ ਵਟਦੇ ਸੀ ਕਿ ਉਹ ਉਸ ਟਾਈਮ ਜਦੋਂ ਗਏ ਉਦੋਂ ਚਿੱਟੀਆਂ ਵੱਟ ਰਹੇ ਸੀ ਤੇ ਮੇਰੇ ਹਸਬੰਡ ਨੂੰ ਕਹਿਣ ਲੱਗੇ ਕਿ ਅਸੀਂ ਤੇ ਛੋਟੇ ਹੁੰਦੇ ਰੰਗ ਬਰੰਗੀਆਂ ਰੱਖਦੇ ਹੁੰਦੇ ਸਾਂ ਤੇ ਉਹ ਕਹਿਣ ਲੱਗੇ ਅਸੀਂ ਵੀ ਬਣਾਉਂਦੇ ਹਾਂ ਤੇ ਉਹਨੇ ਜਦੋਂ ਮੈਨੂੰ ਦਿੱਤਾ ਬੈਗ ਸੇਵੀਆਂ ਦਾ ਭਰ ਕੇ ਉਹ ਰੰਗ ਬਰੰਗੀਆਂ ਸੀ। ਅੱਛਾ। ਤੇ ਉਹ ਅਸੀਂ ਲੈ ਕੇ ਆਏ, ਮੈਂ ਬੜੇ ਪਿਆਰ ਨਾਲ ਲਿਆਂਦੀ ਆ। ਮੇਰੇ ਵਾਲਦਾਨ ਆਏ ਹੋਏ ਸੀ, ਉਹਨਾਂ ਨੂੰ ਬਣਾ ਕੇ ਖਿਲਵਾਈਆਂ ਤੇ ਉਹਨਾਂ ਨੂੰ ਮੈਂ ਕਿਹਾ ਤੁਹਾਡੇ ਸਹੁਰੇ ਤੋਂ ਆਈਆਂ ਨੇ। ਅੱਛਾ। ਬਾਬੇ ਕਹਿੰਦੇ ਤੂੰ ਇਹ ਕਿਉਂ ਨਹੀਂ ਕਹਿੰਦੀ ਕਿ ਤੇਰੇ ਨਾਨਕੇ ਤੋਂ ਆਈਆਂ? ਮੈਂ ਕਿਹਾ ਤੁਹਾਡੇ ਸਹੁਰੇ ਪਹਿਲਾਂ ਨਾਨਕੇ ਮੇਰੇ ਬਾਅਦ ਵਿੱਚ। ਸਾਰੇ ਨੇ ਬੜੇ ਮਜ਼ੇ ਨਾਲ ਖਾਧੀਆਂ, ਮੈਂ ਸ਼ੇਅਰ ਕੀਤੀਆਂ ਸਾਰਿਆਂ ਨਾਲ ਤੇ ਉਹ ਅਜੇ ਵੀ ਮੈਂ ਰੱਖੀ ਹੋਈ ਥੋੜੀ ਜਿਹੀ ਕਿ ਮੇਰਾ ਬ੍ਰਦਰ ਇੱਥੇ ਨਹੀਂ ਹੈਗਾ ਤੇ ਮੈਂ ਕਿਹਾ ਉਹ ਜਦੋਂ ਆਣਗੇ ਉਹਨਾਂ ਨੂੰ ਬਣਾ ਕੇ ਖਵਾਵਾਂਗੀ। ਹਾਂਜੀ ਠੀਕ ਹੈ। ਅੱਛਾ ਭੈਣ ਜੀ, ਜਿਸ ਟਾਈਮ ਉਹਨਾਂ ਨੇ ਤੁਹਾਨੂੰ ਸੇਵੀਆਂ ਦਿੱਤੀਆਂ ਤੁਹਾਨੂੰ ਤੁਹਾਡੀ ਮਾਂ ਯਾਦ ਆ ਗਈ ਹੋਣੀ ਹੈ ਕਿ ਮੇਰੀ ਮਾਂ ਵੀ ਕਦੀ ਮੈਨੂੰ ਜਾਣ ਲੱਗੇ ਇਸ ਤਰ੍ਹਾਂ ਤੋਰਦੀ ਸੀ ਤੇ ਤੁਹਾਨੂੰ ਵੀ ਉਹਨੇ ਇਸੇ ਤਰ੍ਹਾਂ ਹੀ ਤੋਰਿਆ ਕਿ ਜਿਸ ਤਰ੍ਹਾਂ ਇੱਕ ਮਾਂ ਧੀ ਨੂੰ ਜਾਣ ਲੱਗਿਆ ਤੋਰਦੀ ਹੈ। ਜੀ ਨਹੀਂ, ਮੇਰੀ ਮਾਂ ਵੀ ਮੈਨੂੰ ਯਾਦ ਆਈ, ਮੇਰੇ ਨਾਨਕੇ ਵੀ ਯਾਦ ਆਏ ਕਿ ਸਾਡੀ ਇੱਕ ਮਾਮੀ ਜੀ ਹੁੰਦੇ ਸਨ ਜਦੋਂ ਅਸੀਂ ਇੰਡੀਆ ਰਹਿੰਦੇ ਹੁੰਦੇ ਸਾਂ। ਉਹ ਵੀ ਸਾਨੂੰ ਇਸ ਤਰ੍ਹਾਂ ਹੀ ਕਰਦੇ ਹੁੰਦੇ ਸਨ, ਤੂੰ ਨਾਨਕੇ ਆਈ ਹੈ ਤੂੰ ਆਹ ਨਹੀਂ ਕਰ, ਏਦਾਂ ਕਰੋ, ਆਹ ਲੈ ਕੇ ਜਾਓ, ਉਹ ਲੈ ਕੇ ਜਾਓ। ਉਹ ਵੀ ਜਿੱਦਾਂ ਖਾਲਾ ਜੀ ਨੇ ਕਿਹਾ ਤੂੰ ਆਪਣੇ ਨਾਨਕੇ ਆਈ ਹੈ ਤੇ ਖਾਲੀ ਹੱਥ ਨਹੀਂ ਜਾਣਾ। ਇਸੇ ਤਰ੍ਹਾਂ ਮੇਰੀ ਇੱਕ ਮਾਮੀ ਜੀ ਹੁੰਦੀ ਸੀ, ਮੇਰੀ ਕਜ਼ਨ ਮਾਮੀ ਜੀ, ਉਹ ਵੀ ਇਸੇ ਤਰ੍ਹਾਂ ਹੀ ਸਾਨੂੰ ਕਰਦੇ ਹੁੰਦੇ ਸਨ। ਮੈਂ ਤਾਂ ਕਹਿੰਦੀ ਮੈਨੂੰ ਆਪਣਾ ਬਚਪਨਾ ਯਾਦ ਆ ਗਿਆ ਉਹਨਾਂ ਦੇ ਖਾਲਾ ਜੀ ਨੂੰ ਮਿਲ ਕੇ ਦਾ। ਕਈ ਗੱਲਾਂ ਮੈਨੂੰ ਯਾਦ ਆਈਆਂ ਉਸ ਵਕਤ ਜਿਹੜੀਆਂ ਕਿ ਸਾਡੇ ਬਚਪਨ ਵਿੱਚ ਹੁੰਦੀਆਂ ਸੀ ਤੇ ਉਹ ਖਾਲਾ ਜੀ ਦੇ ਪਿਆਰ ਨਾਲ ਜੋ ਉਹਨਾਂ ਨੇ ਦਿੱਤਾ, ਜਿਸ ਤਰੀਕੇ ਨਾਲ ਮੈਨੂੰ ਮਿਲੇ, ਉਹ ਮੈਨੂੰ ਸਭ ਬਚਪਨਾ ਮੇਰਾ ਯਾਦ ਆ ਗਿਆ। ਬੜਾ ਦਿਲ ਭਰ ਆਇਆ। ਨਾਲੇ ਉਹਨਾਂ ਨੇ ਇਹ ਵੀ ਨੂੰ ਕਹਿਤਾ ਸੀ, ਪੁੱਛਿਆ ਸੀ ਪਹਿਲਾਂ ਕਿ ਬਣਾਉਣੀਆਂ ਵੀ ਆਉਂਦੀਆਂ ਕਿ ਨਹੀਂ। ਕੁੜੀਆਂ ਤੈਨੂੰ ਬਣਾਉਣੀਆਂ ਆਉਂਦੀਆਂ? ਤੁਸੀਂ ਮੈਂ ਕਿਹਾ ਹਾਂ ਆਉਂਦੀਆਂ ਹੈਗੀਆਂ। ਇਹ ਆਪਣਾ ਅਹਿਸਾਸਾਤ ਨੇ, ਇਹ ਅੱਲਾਹ ਪਾਕ ਜਿਹੜਾ ਨਾ ਕਿਸੇ ਦੇ ਅੰਦਰ ਜਿਹੜਾ ਨਾ ਉਹ ਪੈਦਾ ਕਰਦਾ ਹੈ। ਉਹ ਮਾਤਾ ਜੀ ਦੇ ਅੰਦਰ ਵੀ ਅੱਲਾਹ ਪਾਕ ਨੇ ਅਹਿਸਾਸ ਪੈਦਾ ਕੀਤਾ ਕਿ ਨਹੀਂ ਅੱਜ ਇਹ ਸਰਦਾਰਨੀ ਆਈ, ਮੇਰੀ ਧੀ ਆਈ ਹੈ, ਇਹਦੀ ਮਾਂ ਇੱਥੇ ਹੁੰਦੀ ਤਾਂ ਉਹਨੇ ਵੀ ਖਾਲੀ ਨਹੀਂ ਸੀ ਜਾਣ ਦੇਣਾ ਤੇ ਮੈਂ ਵੀ ਮਾਂ ਦਾ ਜਿਹੜਾ ਨਾ ਉਹ ਕਿਰਦਾਰ ਅਦਾ ਕਰਦਾ। ਉਹਨੇ ਉਹ 47 ਤੋਂ ਪਹਿਲੇ ਵਾਲਾ ਜੀ 47 ਤੋਂ ਪਹਿਲੇ ਵਾਲਾ ਉਹਨੇ ਜਿਹੜਾ ਨਾ ਉਹ ਨਕਸ਼ਾ ਸਾਹਮਣੇ ਲੈਣ ਦਾ, ਜਿਸ ਵਕਤ ਮੁਸਲਮਾਨ ਹਿੰਦੂ ਸਿੱਖ ਰਲ ਮਿਲ ਕੇ ਇੱਕ ਖਾਨਦਾਨ ਦੀ ਤਰ੍ਹਾਂ ਰਹਿੰਦੇ ਹੁੰਦੇ ਸਨ ਤੇ ਆਪਣੇ ਦੁੱਖ ਸੁੱਖ ਉਹ ਸਾਂਝੇ ਕਰਦੇ ਹੁੰਦੇ ਸਨ। ਮੈਨੂੰ ਤੇ ਇਸ ਤਰ੍ਹਾਂ ਮਹਿਸੂਸ ਹੋਇਆ। ਬਿਲਕੁਲ ਇਸ ਤਰ੍ਹਾਂ ਸੀ ਜੋ ਸਾਨੂੰ ਦੱਸਿਆ ਗਿਆ ਹੈਗਾ। ਹੋਰ ਮੈਂ ਤੁਹਾਨੂੰ ਦੱਸਦਾ ਨਾ ਕੱਲ ਜਦੋਂ ਗਏ ਉੱਥੇ ਮੈਂ ਬੈਠਾ ਨਾ ਉਹਨਾਂ ਕੋਲ ਜਾ ਕੇ ਉੱਥੇ ਨਰਿੰਦਰ ਵਾਈਫ ਜੇ ਕਾਰ 'ਚ ਸੀ, ਇਹਨੂੰ ਭੇਜਿਆ ਵੀ ਆ ਕਾਰ ਤਾਂ ਤੂੰ ਲੈ ਆਇਆ ਤੇ ਮੈਂ ਉੱਥੇ ਬੈਠਾ ਤੇ ਉਹ ਸੇਵੀਆਂ ਵੱਟਦੇ ਪਏ ਸੀ ਨਾ ਚਿੱਟੀਆਂ, ਸਿਰਫ ਚਿੱਟੀਆਂ ਸੀ ਤੇ ਮੈਂ ਕਿਹਾ ਮੈਂ ਜੇ ਛੋਟਾ ਹੁੰਦਾ ਮੈਂ ਤਾਂ ਰੰਗ ਬਰੰਗੀਆਂ ਤੁਸੀਂ ਚਿੱਟੀਆਂ ਵੱਟੀ ਜਾਂਦੇ ਆ, ਕਹਿੰਦੀ ਰੰਗ ਬਰੰਗੀਆਂ ਵੱਟ ਦਿਆਂਗੇ। ਤੇ ਜਦੋਂ ਅਸੀਂ ਵਾਪਸ ਆਏ ਫਿਰ ਉਹਨਾਂ ਰੰਗ ਬਰੰਗੀਆਂ ਇਹਨੂੰ ਦਿੱਤੀਆਂ, ਮੈਂ ਬਹੁਤ ਖੁਸ਼ ਹੋਇਆ। ਜ਼ਿੰਦਗੀ ਵਿੱਚ ਇਸ ਚੀਜ਼ ਦਾ ਨਾਮ ਹੈ। ਅੱਲਾਹ ਤਾਲਾ ਖੈਰੋਫੀਅਤ ਰੱਖੇ ਤੁਹਾਡੀ ਵੀ, ਤੁਹਾਡੇ ਅਹਿਲੋ ਯਾਲ ਦੀ, ਉਸ ਮਾਂ ਜੀ ਦੀ। ਕਾਸ਼ ਇਸ ਤਰ੍ਹਾਂ ਦੀਆਂ ਮਾਵਾਂ ਹਰ ਘਰ 'ਚ ਹੋਣ ਤੇ ਇਸ ਤਰ੍ਹਾਂ ਦੀਆਂ ਧੀਆਂ ਹਰ ਘਰ ਦੇ ਵਿੱਚ ਹੋਣ ਜਿਹੜਾ ਜਿੱਥੇ ਜਾਣ ਆਪਣਾ ਬਣਾ ਲੈਣ ਉਹਨਾਂ ਨੂੰ। ਹਾਂਜੀ, ਲੱਕੀ ਆਦਮੀ। ਜੇਕਰ ਤੁਸੀਂ ਉਹਨਾਂ ਦੇ ਮੇਰੇ ਖਾਲਾ ਜੀ ਨੂੰ ਤੇ ਉਹਨਾਂ ਨੂੰ ਮੇਰੇ ਪਿਆਰ ਭਰੀ ਸਲਾਮ ਦਿਓ ਜੀ, ਦਿਲੋਂ ਪਿਆਰ ਭਰੀ ਸਲਾਮ ਦਿਓ ਜੀ ਮੇਰੀ। ਮੇਰਾ ਤੇ ਉਹ ਤਕਰੀਬਨ ਇੱਥੋਂ ਜੀ 100 ਕਿਲੋਮੀਟਰ ਦੇ ਫਾਸਲੇ ਤੇ ਹੈ। ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦੇ ਭਾਈ ਸਾਹਿਬ ਦੀ ਕਿ ਸਾਡੀ ਇੰਨੀ ਮਦਦ ਦਿੱਤੀ ਤੇ ਸਾਨੂੰ ਸਭ ਕੁਝ ਦਿਖਾਇਆ, ਦੱਸਿਆ, ਕਾਫੀ ਇਨਫੋਰਮੇਸ਼ਨ ਉਹਨਾਂ ਸਾਨੂੰ ਦਿੱਤੀ ਸੀ। ਤੇ ਖਾਲਾ ਜੀ ਨੂੰ ਤੇ ਮੇਰਾ ਬਹੁਤ ਜ਼ਿਆਦਾ ਪਿਆਰ ਭਰਾ ਸਲਾਮ ਦੇਣਾ ਪਲੀਜ਼। ਜੀ ਠੀਕ ਹੈ।
ਇਹ ਅਸੀਂ ਚੰਨਨ ਸਿੰਘ ਦੇ ਘਰ ਵਾਲੇ ਜਾ ਰਹੇ ਹਾਂ ਜੀ ਹੁਣ। ਠੀਕ ਹੋ ਗਿਆ। ਆ ਦੇਖੋ ਜੀ ਉਹ ਇਹਨਾਂ ਦੀ ਪੁਰਾਣੀ ਇਹ ਕਿਹੜਾ ਵਿਹੜਾ ਕਿਹਾ ਜਾਂਦਾ ਜੀ ਮਹੱਲਾ ਇਹ ਲੰਬੜਾ ਦੇ ਘਰ ਨੇ ਗਲੀ ਸਾਰੇ। ਅੱਛਾ ਉਹ ਜੀ ਹੁਣ ਇੱਥੇ ਮੋਟਰਸਾਈਕਲ ਚਲਾਉਣੀ ਵੀ ਮੁਸ਼ਕਿਲ ਹੋਈ ਹੈ ਕਿਉਂਕਿ ਦੋਵਾਂ ਪਾਸੇ ਨਾਲੀ ਹੈ। ਮੇਰਾ ਮੰਨ ਲੈ ਆਪਣਾ ਇਹ ਜਿੱਤਾ ਦੇ ਚਲੋ ਜਦੋਂ ਮੋਟਰਸਾਈਕਲ ਨਾਲ ਟਿਕੇ ਚਲੋ ਬਾਅਦ ਲੱਗ ਗਿਆ ਤੇ ਕੋਈ ਨਹੀਂ ਰਹਾ ਉਹ ਅਬੇ ਬਾ ਕਾਜਾ ਬਾ ਇਹ ਸਰਦਾਰ ਜੀ ਇਹ ਸਾਰੀ ਪੁਰਾਣੀ ਆਬਾਦੀ ਹੈ ਤੇ ਆਵੇ ਹੁਣ ਦੋ ਕਿਸੇ ਜਗ੍ਹਾ 3 ਫੁੱਟ 4 ਫੁੱਟ ਤੇ ਕਿਸੇ ਜਗ੍ਹਾ 2 ਫੁੱਟ ਕਿੱਧਰ ਜੀ ਹੁਣ? ਅਬੇ ਪਾਸੇ ਜੀ ਨਾਲ ਕੋਈ ਬੰਦ ਹੋ ਗਈ। ਅੱਛਾ ਮੋਟਰਸਾਈਕਲ ਵਾਲਾ ਵੀ ਜਾਂਦਾ। ਅੱਛਾ ਇਹ ਗਲੀ ਬੰਦ ਹੈ। ਸਾਹਮਣਾ ਘਰ ਜਿਹੜਾ ਇਹ ਚੰਨਨ ਸਿੰਘ ਦਾ ਜੀ? ਚੰਨਨ ਸਿੰਘ ਦਾ ਜੀ ਅਸਲ ਘਰ ਹੈ। ਚੰਨਨ ਸਿੰਘ ਇੱਥੇ ਪੈਦਾ ਹੋਇਆ। ਅੱਛਾ ਅੱਛਾ। ਤੇ ਇਸ ਤਰ੍ਹਾਂ ਹੀ ਹੈ ਜੀ ਇਹ ਭੋਪਾਲ ਵਾਲੇ ਦੇ ਜਿਹੜੀਆਂ ਨਾ ਮੋਸਟਲੀ ਗਲੀਆਂ ਉਹ ਛੋਟੀਆਂ ਛੋਟੀਆਂ ਇਹ ਸਾਰੇ ਲੰਬੜਾਂ ਦੇ ਘਰ ਸਨ ਇੱਥੇ ਜੀ। ਇਹ ਸਾਰੇ ਉਹਨਾਂ ਲੰਬੜਾਂ ਦੇ ਘਰ ਸਨ। ਅੱਛਾ ਹਾਂ ਇਹਨਾਂ ਦੇ ਖੂਹ ਸਨ ਉਹ ਹੀ ਪਿੰਡਰਾ ਖੂਹ ਸੀ ਇੱਕ ਇਹਨਾਂ ਦਾ। ਅੱਛਾ ਜੀ। ਤੇ ਇੱਕ ਉਹ ਨਵਾਂ ਖੂਹ ਸੀ ਗਾਊ ਵਾਲਾ। ਅੱਛਾ 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 ਗਾਊ ਵਾਲਾ ਪਿੰਡਰਾ ਇਹਨਾਂ ਦੇ ਸਨ। ਅੱਛਾ ਇਹ ਸਾਰਾ ਮਹੱਲਾ ਇਹਨਾਂ ਦੇ ਸੀ ਇਸ ਪੱਤੀ ਇਹ ਦੇ? ਸਾਰਾ ਮਹੱਲਾ ਇਹਨਾਂ ਦਾ ਸਾਰੇ ਬਰਾਤ ਜਿੰਨੇ ਜੱਟ ਚੀਮੇ ਵੀ ਨੇ ਨਾ ਹਾਂਜੀ। ਉਹ ਵੀ ਇਹਨਾਂ ਦੀ ਬਰਾਦਰੀ ਚੋਂ ਹੀ ਨੇ। ਤੁਸੀਂ ਕਹਿੰਦਾ ਮੰਗੋ ਕਿ ਆਸ਼ਾ ਹੋਗਾ ਤੇ ਇਹ ਹਾਲ ਹੈ। ਅੱਛਾ ਜਿਸ ਵਕਤ ਇਹ ਤਿਆਰ ਹੋਇਆ ਉਸ ਵਕਤ ਇਧਰ ਮਾਰੋ ਇਸ ਪਾਸੇ ਦਾ ਕੈਮਰਾ। ਨਹੀਂ। ਇਹ ਚੰਨਨ ਸਿੰਘ ਦਾ ਅਸਲ ਘਰ ਜਿਹੜਾ ਨਾ ਉਹਨਾਂ ਦਾ ਇਹ ਬਣਿਆ। ਉਹ ਸਾਹਮਣੇ ਜਿਹੜਾ ਇਹ ਸਾਰਾ ਘਰ ਇਹ ਗਲੀ ਇਹ ਦੀ ਜਗ੍ਹਾ ਇਧਰ ਇਸ ਪਾਸੇ ਰਹਿ ਗਈ। ਜੀ ਜੀ। ਇਹ ਨਈ ਜਗ੍ਹਾ ਲਈ ਗਈ ਹੈ। ਅੱਛਾ ਇਸ ਤੋਂ ਇੱਕ ਸਾਲ ਪਿੱਛੇ ਨੇ ਬਾਅਦ ਚ ਸ਼ਾਮਲ ਉਹ ਕੀਤਾ ਆਲਾ ਸ਼ੀਸ ਨਾ ਇਸ ਅੱਛਾ ਚਲੋ ਕੋਈ ਗੱਲ ਨਹੀਂ। ਇਹ ਇੱਥੋਂ ਲਾ ਲਓ ਕਿ ਇਹ ਘਰ ਚੰਨਨ ਸਿੰਘ ਦਾ ਸਰਦਾਰ ਕਪੂਰ ਸਿੰਘ ਐਡਵੋਕੇਟ ਦਾ ਜੋ ਕਰਨਲ ਜਿਹੜਾ ਜੋ ਕਬੱਡੀ ਦਾ ਖਿਡਾਰੀ ਵੀ ਰਿਹਾ ਇਹ ਉਹਨਾਂ ਦਾ ਘਰ ਆ ਬਾਉਜ ਦਾ ਤੇ ਇੱਥੇ ਇਸ ਘਰ 'ਚ ਪੈਦਾ ਹੋਇਆ। ਅੱਛਾ ਅੱਛਾ। ਇਹ ਦੂਜੀ ਜੋ ਵਿੱਚ ਪਰਲੇ ਪਾਸੇ ਜਗ੍ਹਾ ਨਾ ਇਹ ਬਾਅਦ ਹੀ ਪਾਈ ਗਈ ਪੈਲੀਆਂ 'ਚ। ਉੱਥੇ ਆਓ ਤਾਂ ਨਜ਼ੀਰ ਜੱਟ ਦਾ ਘਰ ਬਣ ਆ। ਅੱਛਾ। ਲੇਕਿਨ ਉਹਨਾਂ ਨੂੰ ਨਜ਼ੀਰ ਜੱਟ ਦਾ ਬੰਦਾ ਨਹੀਂ ਪਤਾ ਲੱਗਦਾ। ਜੀ ਜੀ। ਉਹਨਾਂ ਦੇ ਬੇਟਿਆਂ ਦਾ ਨਾਮ ਪੁੱਛਿਆ ਜਾਏ ਬਾਬਾ ਨਜ਼ੀਰ ਚੀਮਾ ਜਾਂ ਸ਼ੇਰ ਨਜ਼ੀਰ ਚੀਮਾ ਜਲਦੀ ਪਤਾ ਚੱਲ ਜਾਂਦਾ। ਹਾਂ ਇਹ ਮੈਂ ਇੱਕ ਦੱਸਾਂ ਇਹ ਪੇਰੋਪਤੀ ਦੇ ਬਾਬਾ ਹਾਕਮ ਜੱਟ ਸਾਹਿਬ ਜਿਹੜੇ ਸਨ ਇਹ ਉਹਨਾਂ ਦੇ ਅਜ਼ੀਜ਼ ਗੋਕਾਰ ਨੇ ਤੇ ਇਹ ਤੇ ਨੇ। ਉਹਨਾਂ ਭਤੀਜਾ ਸੀ ਬੂਟੀ ਜੱਟ ਤੇ ਇੱਕ ਉਹਨਾਂ ਭਤੀਜਾ ਸੀ ਹਸੈਨ ਸ਼ਕੂਰ ਵਾਲੀਆ। ਇਹ ਉਸ ਬਾਉਜਾ ਇਹਨਾਂ ਦੀ ਫੈਮਿਲੀ ਹੋਵੇ। ਠੀਕ। ਇਹ ਤੁਹਾਨੂੰ ਨਹੀਂ ਪਤਾ ਹੋਣਾ ਲੇਕਿਨ ਮੈਂ ਤੁਹਾਨੂੰ ਦੱਸਾਂ। ਇਹ ਨਜ਼ੀਰ ਜੱਟ ਸਾਹਿਬ ਦੇ ਸਾਹਿਬਜ਼ਾਦਾ ਨੇ। अस्सलाम वालेकुम जी। नज़ीर साहब दे अच्छा अच्छा ये हाजी नज़ीर साहब दे साहबजादे नज़ीर जट साहब दे चंदन सिंह ने जिन्हां दा नाम लिया है। आहो जी चंदन नज़ीर जट साहब यार ग्रेट आदमी सन नज़ीर साहब जेड़े 75 76 साल गुजर गए फिर भी उन्हें याद किया। ये जिंदगी भी ऐसे मैं वो सुनिया ना उन्हें कहा जो मेरे हम उम्र सन हालांकि मैं समझना कि चंदन सिंह नालों बड़े सन। हां इन्हां दे चाचा रफीक सन वो बराबर सन। अच्छा कैमरा आने जी तुसी उत्ते चढ़ के उन्हें वहाओ ना लगा घर जा ਤੁਸੀਂ ਜ਼ਰਾ ਥੋੜਾ ਜਿਹਾ ਆਪਣਾ ਤਾਰਫ ਕਰਾ ਦਿਓ। ਤੁਹਾਡਾ ਨਾਮ ਕੀ ਜੀ? ਮੁਹੰਮਦ ਤਾਰਕ ਨਜ਼ੀਰ ਚੀਮਾ। ਮੁਹੰਮਦ ਤਾਰਕ ਨਜ਼ੀਰ ਚੀਮਾ। ਤੁਹਾਡੇ ਵਾਲਿਦ ਸਾਹਿਬ ਦਾ ਨਾਮ? ਮੁਹੰਮਦ ਨਜ਼ੀਰ ਚੀਮਾ। ਮੁਹੰਮਦ ਨਜ਼ੀਰ ਚੀਮਾ। ਨਜ਼ੀਰ ਚੀਮਾ ਜੱਟ ਵੀ ਕਿਹਾ ਉਹਨਾਂ ਨੇ? ਜੱਟ ਚੀਮਾ ਜੀ ਠੀਕ ਹੈ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਜੀ। ਲਓ ਜੀ ਚੰਨਨ ਜੀ ਇਹ ਦਿਖਾ ਦਿੰਦੇ ਜੀ ਤੁਹਾਨੂੰ ਅੱਜ ਨਜ਼ੀਰ ਜੱਟ ਸਾਹਿਬ ਦਾ ਘਰ ਜਿਹੜਾ ਨਾ ਜੀ ਤੇ ਇਹ ਸਾਹਮਣੇ ਇਹਨਾਂ ਨੇ ਹਵੇਲੀ ਬਣਾਈ ਤੇ ਮਾਸ਼ਾਅੱਲਾ ਛੋਟੀ ਛੋਟੀ ਗਲੀਆਂ ਦੇ ਵਿੱਚ ਵੀ ਜੀ ਬੜਾ ਪੈਸਾ ਲਾ ਛੱਡਿਆ ਇਹਨਾਂ ਨੇ। ਇਹ ਜੀ ਇੱਥੋਂ ਲਾ ਕੇ ਐਸ ਲੱਗ ਤੋੜ ਐ ਉਹਨਾਂ ਦੇ ਘਰ ਲੰਮਣਾ ਦੇ ਘਰ ਹੀ ਨੇ ਸਾਰੇ ਇਹ ਉਹਨਾਂ ਦੇ ਸਨ। ਉਹ ਅਗਲੀ ਕੰਧ ਹਾਂ ਉਹ ਜਿਹੜੀ ਸਾਹਮਣੇ ਬੜੀ ਦੀਵਾਰ ਆ ਰਹੀ ਹੈ ਵੱਡੀ ਦੀਵਾਰ ਹੈ। ਅੱਛਾ ਅੱਛਾ ਇਹ ਨੰਬਰਾਂ ਦੇ ਘਰ ਸਨ ਇਹਨਾਂ ਦੇ ਚੰਨਨ ਸਿੰਘ ਕੇ? ਇਨਕੋ ਉਸ ਘਰ ਤੋਂ ਲੈ ਕੇ 3-4 ਛੱਤਾਂ ਨਹੀਂ ਉਹਨਾਂ ਦੀ ਸਨ। ਅੱਛਾ ਕਪੂਰ ਸਿੰਘ ਕੀ ਚੰਨਨ ਸਿੰਘ ਕੀ ਹਾਂਜੀ ਇਹ ਗੋਲ ਨਾਲ ਮੁxtਲਿਫ ਨੇ ਚਾਚੇ ਬਾਬੇ ਹਨ ਸਾਰਿਆਂ ਦੇ ਘਰ ਹੈ ਹੀ ਸਨ। ਉਹਨਾਂ ਦਾ ਦੱਸਿਆ ਕਿ ਕਾਲੂ ਕਾਲੂਪੁਰ ਵਾਲੇ ਦਾ ਘਰ ਹੈ। ਕਿਹੜਾ ਘਰ ਹਾਂ ਕੱਲ ਬਰਵਾਲੇ ਦਾ ਵੀ ਨਾਂ ਲਿਆ ਸੀ। ਬਿਲਕੁਲ ਬਿਲਕੁਲ ਬਹਾਦਰ ਨੇ ਕਿਹੜਾ ਘਰ ਹੈ? ਉਹ ਜਿਹੜਾ ਇੱਥੇ ਹੈ ਨਾ ਉੱਥੋਂ ਦੀ ਉਹ ਖਾਲਦ ਬੂਟੀ ਦਾ ਘਰ ਆਹੋ ਉਹਦੇ ਨਾਲ ਕੇ ਬਾਲਾ ਇਕਬਾਲ ਆਹੋ ਇਕਬਾਲ ਦਾ ਇਹ ਦੀਵਾਰ ਸੀ ਉਹਨਾਂ ਦੀ ਤੇ ਅੱਗੇ ਪੈਲੀਆਂ ਸਨ। ਅੱਛਾ ਅੱਛਾ ਅੱਛਾ। ਇਹ ਥੋੜਾ ਹੁਣ ਆਬਾਦੀ ਹੋ ਗਈ ਹੈ। ਇਹ ਵਿੱਚ 2 ਪੈਲੀਆਂ ਰਹਿ ਗਈਆਂ ਨੇ ਬਾਕੀ ਸਾਰੀ ਜਿਹੜੀ ਹੈ ਬਾਕੀ ਆਬਾਦੀ ਹੋ ਗਈ ਥੱਲੇ ਬਾਹਰ ਗਲੀ ਚ ਹੋ ਕੇ ਤੁਹਾਨੂੰ ਮਾਰ ਦੇ ਕਾਲੂ ਦਾ। ਅੱਛਾ ਉਹਨਾਂ ਦੇ ਤਾਬਿਆਦਾਰ ਸਨ ਉਹਨਾਂ ਦੇ ਘਰ ਅੱਗੇ ਹੋ ਕੇ ਜਰਾ ਨਾ ਥੋੜਾ ਜਿਹਾ। ਉਹਨਾਂ ਦੇ ਤਾਬਿਆਦਾਰ ਸਨ ਘਰ ਕੰਮ ਕਰਨ ਵਾਲੇ ਚੰਨਨ ਸਿੰਘ ਘਰੇ ਕੰਮ ਕਰਦੇ ਹੁੰਦੇ ਸਨ। ਕਾਲੂ ਕੇ ਕਾਲੂ ਚੰਨਨ ਸਿੰਘ ਨੇ ਜਿਹੜਾ ਨਾਮ ਲਿਆ ਬਾਅਦ ਵਿੱਚ ਇਹਦਾ ਨਾਂ ਜੋ ਪੜ੍ਹ ਲਿਖ ਕੇ ਉੱਤੇ ਆ ਬਾਬੂ ਇਸਮਾਇਲ ਮਨਾਸ ਹੋਇਆ ਇੱਥੋਂ ਦਾ ਪੰਚ ਵੀ ਗੁਜ਼ਰਿਆ। ਅੱਛਾ ਅੱਛਾ ਵਾਹ ਬਈ ਵਾਹ ਬੜੀ ਗੱਲ ਹੈ। ਤੇ ਇਹ ਉਹਨਾਂ ਦਾ ਘਰ ਹੈ ਜੀ ਚੰਨਨ ਜੀ ਜਿਹੜਾ ਤੁਸੀਂ ਨਾਮ ਲਿਆ? ਚਲੇ ਗਏ ਉਹਦੀ ਔਲਾਦ ਇੱਥੋਂ। ਹਾਂਜੀ
ਹੁਣ ਇਹ ਫੈਮਿਲੀ ਚਲ ਗਈ ਹੈ, ਫੈਮਿਲੀ ਇੱਥੋਂ ਚਲ ਗਈ ਹੁਣ। ਇੱਥੇ ਹੁੰਦਾ ਹੈ। ਅੱਛਾ ਠੀਕ। ਆ ਜਾ ਪੁੱਤਰ ਪ੍ਰਤਾਪ ਮੋਟਰਸਾਈਕਲ। ਇਹ ਦਰਵਾਜ਼ੇ ਤੋਂ ਮਹਿਸੂਸ ਹੁੰਦਾ ਹੈ ਕਿ ਇਹ ਜਿਹੜਾ ਨਾ ਇੱਕ ਪਹਿਲੇ ਦਾ ਹੈ, ਨਹੀਂ, ਤੇ ਜੇ ਅਗਰ ਲੈਂਟਰ ਨੂੰ ਦੇਖੀਏ ਤੇ ਫਿਰ ਇਹ ਮਹਿਸੂਸ ਹੁੰਦਾ 47 ਤੋਂ ਬਾਅਦ ਦਾ। ਬਣਿਆ 45 ਤੋਂ ਬਾਅਦ ਦਾ। ਹਾਂ 45 ਤੋਂ ਬਾਅਦ ਦਾ ਬੜੀ ਦੁਕਾਨ ਹੈ, ਹਾਂ ਉਹ ਹੁਣ ਮੈਂਬਰ ਕਰਕੇ ਮਸ਼ਹੂਰ ਨੇ। ਅੱਛਾ ਜੀ। ਉਸ ਵੇਲੇ ਮਿਸਤਰੀ ਮੁਹੰਮਦ ਸਿੰਘ ਦਾ ਨਾਲ ਲਈ ਤੇ ਇੱਕ ਨਾਂ ਸੀ, ਪਾਕਿਸਤਾਨ ਬਣਨ ਤੋਂ ਪਹਿਲਾਂ ਦਾ। ਇਹ ਮਿਸਟਰੀ ਮੁਹੰਮਦ ਸ਼ਾਹ ਸਾਹਿਬ ਇੱਥੋਂ ਦੇ ਰਹਿਣ ਵਾਲੇ? ਮੈਂਬਰ ਸਨ ਇੱਥੋਂ ਦੇ, ਉਹਦੇ ਭਾਈ ਵੀ ਹੋਏ ਨੇ, ਉਹ ਵੀ ਮੈਂਬਰ ਹੋਏ ਨੇ। ਅੱਛਾ ਤੇ ਉਸ ਤੋਂ ਇਲਾਵਾ ਉਹਨਾਂ ਦਾ ਸਾਰਾ ਏਰੀਆ। ਅੱਛਾ ਸਰਦਾਰ ਕਪੂਰ ਸਿੰਘ ਚੀਮਾ ਐਡਵੋਕੇਟ ਸਾਹਿਬ ਜਿਹੜੇ ਨੇ ਉਹਨਾਂ ਅੱਛਾ, ਉਹ ਗਲੀ ਦੇ ਅੰਦਰ ਘਰ ਸੀ? ਇਸ ਗਲੀ ਦੇ ਵਿੱਚ ਅੰਦਰ ਚੰਦ ਸਿੰਘ ਦਾ ਕਦਮ ਸੀ। ਅੱਛਾ ਇੱਥੇ ਘਰ ਹੈ। ਇਸ ਗਲੀ 'ਚ ਹਨ? ਕਪੂਰ ਸਿੰਘ ਦਾ ਘਰ ਇਸ ਹਾਂਜੀ। ਗਲੀ ਸੀ। ਅੱਛਾ ਅੱਛਾ। ਲੋ ਜੀ, ਕਪੂਰ ਸਿੰਘ ਵੀ ਇੱਧਰ ਵੀ ਹੈ, ਛੋਟੀ ਗਲੀ ਹੈ, ਇਹ ਵੀ ਗਲੀ ਪੁਰਾਣੀ ਹੈ, ਪੁਰਾਣੀ। ਆਬਾਦੀ ਪੁਰਾਣੀ ਹੈ। ਤੇ ਇਸ ਸਿੰਘ ਦਾ ਕਦਮ ਉੱਥੋਂ ਹੀ ਉਸ ਘਰ ਜੁਟ ਗਿਆ, ਇੱਥੇ ਇੱਕ ਨਵਾਂ ਬਣਾਇਆ। ਅੱਛਾ, ਉਹਦਾ ਨਾਂ ਕਪੂਰ ਸਿੰਘ ਸੀ। ਕਪੂਰ ਸਿੰਘ ਚੀਮਾ ਐਡਵੋਕੇਟ। ਕੋਈ ਮੈਸੇਜ ਦੇ ਦਿਓ ਜੀ ਆਪਣੇ ਨਾਨਕੇ ਪਿੰਡ ਵਾਲਿਆਂ ਨੂੰ, ਨਾਨਕਿਆਂ ਨੂੰ। ਨਾਨਕਿਆਂ ਨੂੰ ਸਾਡੇ ਵੱਲੋਂ ਦਿਲੋਂ ਸਲਾਮ, ਸਭ ਦਾ ਸ਼ੁਕਰੀਆ। ਵਾਹਿਗੁਰੂ ਨੂੰ ਤੰਦਰੁਸਤ ਰੱਖਣ, ਖੁਸ਼ ਰਹਿਣ, ਸਾਰੇ ਖੁਸ਼ ਰਹਿਣ। ਤੇ ਹੱਸਦੇ ਵਸਦੇ ਰਹਿਣ। ਤੇ ਰੱਬ ਕਰੇ ਏਦਾਂ ਹੀ ਇੱਕ ਦੂਜੇ ਨੂੰ ਮਿਲਦੇ ਰਹਿਣ, ਆਮੀਨ ਪਿਆਰ ਆਮੀਨ ਵੰਡਦੇ ਰਹਿਣ, ਆਮੀਨ। ਖੁਸ਼ ਰਹਿਣ। ਆਮੀਨ ਜੀ। ਜੀ ਠੀਕ ਹੈ, ਇਨਸ਼ਾਅੱਲਾ ਅੱਲਾ ਖੈਰ ਫੀਤ ਰੱਖੇ, ਅੱਲਾ ਤੁਹਾਨੂੰ ਜਜ਼ਾਏ ਖੈਰ ਦੇ, ਤੰਦਰੁਸਤੀ ਦੇਵੇ, ਹੱਸਦੇ ਰਹੋ, ਵਸਦੇ ਰਹੋ। ਸਰਦਾਰ ਜੀ ਤੁਸੀਂ ਫਿਰ ਮੈਂ ਕਹਿੰਦਾ ਕਿ ਤੁਸੀਂ ਲੱਕੀ ਹੋ, ਤੁਹਾਨੂੰ ਸਾਥੀ ਅੱਛਾ ਮਿਲੇ। ਇਹ ਕਿਹਨੂੰ ਕਹਿ ਰਹੇ ਆ? ਤੁਹਾਨੂੰ ਲਵ